ਹੈ ਪ੍ਰੋਗਰਾਮ ਅਪਡੇਟ ਅਮਰੀਕਾ ਇਮੀਗ੍ਰੇਸ਼ਨ ਦਾ ਲੈ ਕੇ ਜਿਹੜਾ ਹਾਜ਼ਰ ਹੋ ਚੁੱਕੇ ਆ। ਮੇਰੇ ਨਾਲ ਇਮੀਗ੍ਰੇਸ਼ਨ ਦੇ ਮੁੱਦੇ ਦੇ ਉੱਤੇ ਗੱਲਬਾਤ ਕਰਨ ਦੇ ਲਈ ਇਸ ਟਾਈਮ ਇਮੀਗ੍ਰੇਸ਼ਨ ਦੇ ਅਟਰਨੀ ਜਗਵੀਰ ਟਰਕੀਆਣਾ ਜੀ ਆਪਣੇ ਨਾਲ ਜੁੜ ਚੁੱਕੇ ਨੇ। ਜਗਵੀਰ ਜੀ, ਜੀ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਜੀ, ਸੋ ਸਰੋਤਿਓ, ਇਸ ਪ੍ਰੋਗਰਾਮ ਨੂੰ ਤੁਹਾਡੇ ਸਾਰਿਆਂ ਤੱਕ ਪਹੁੰਚਾਉਣ ਦੇ ਵਿੱਚ ਸਾਡਾ ਸਹਿਯੋਗ ਦਿੱਤਾ ਹੈ ਖਾਲਸਾ ਇੰਸ਼ੋਰੈਂਸ ਏਜੰਸੀ ਵਾਲਿਆਂ ਨੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 408-272-2500 ਦੇ ਉੱਤੇ 4082722500 ਦੇ ਉੱਤੇ। ਇਸ ਦੇ ਨਾਲ ਅਮਰਜੀਤ ਸਿੰਘ ਸਟਾਕਟਨ, ਮਨਜੀਤ ਸਿੰਘ ਨੰਦਰ ਕੌਰ ਕੁਲਾਰ, ਨਛੱਤਰ ਸਿੰਘ ਸੰਘਾ ਕਲੋਵਿਸ, ਅਮਰਜੀਤ ਸਿੰਘ ਬੈਂਸ, ਸਤਨਾਮ ਸਿੰਘ ਮਲਕੀਤ ਸਿੰਘ, ਪਰਮਜੀਤ ਕੌਰ ਪਾਵਲਾ, ਅਮਰਜੀਤ ਸਿੰਘ ਦਸਾਂ ਯੂਨੀਵਰਸਿਟੀ, ਪਰਮਜੀਤ ਸਿੰਘ ਦਿਓਲ, ਹਰਪ੍ਰੀਤ ਸਿੰਘ ਫਰੈਜ਼ਨੋ, ਗੁਰਮੇਲ ਸਿੰਘ ਬੀਰ ਬਾਸੀ ਸੌਸਲੀਟੋ, ਕਰਨੈਲ ਸਿੰਘ ਰੰਧਾਵਾ, ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਬਲਵਿੰਦਰ ਸਿੰਘ ਗੋਲਡੀ ਟਰੱਕਿੰਗ ਗ੍ਰੀਨਵੁੱਡ, ਬਿੰਦਰ ਧਾਲੀਵਾਲ ਬੇਕਰਸਫੀਲਡ, ਹਰਜੀਤ ਸਿੰਘ ਲੈਥਰੋਪ ਐਂਟੀਲੋਪ ਟਰੱਕ ਸਟਾਪ ਬਰਨ ਵਾਇਓਮਿੰਗ, ਗੁਰਵਿੰਦਰ ਸਿੰਘ ਟੈਨਸੀ, ਕੁਲਵਿੰਦਰ ਸਿੰਘ ਸਟਾਕਟਨ, ਮਨਦੀਪ ਸਿੰਘ ਕਾਲੋਂ ਮੋਡੈਸਟੋ, ਦਲਜੀਤ ਸਿੰਘ ਮੰਡ ਵਾਸ਼ਿੰਗਟਨ, ਹਰਭਜਨ ਸਿੰਘ ਸਿੱਧੂ ਟੈਕਸਸ। ਇਹਨਾਂ ਸਾਰਿਆਂ ਦਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408-272-2500 ਦੇ ਉੱਤੇ, 408-272-5200 ਦੇ ਉੱਤੇ ਜਾਂ 408-722-7698 ਦੇ ਉੱਤੇ। ਸੋ ਅੱਜ 25 ਜੁਲਾਈ ਦਿਨ ਸ਼ਨੀਚਰਵਾਰ ਹੈਗਾ ਆ, ਅਤੇ ਇਸ ਟਾਈਮ ਫੇਸਬੁੱਕ, ਯੂਟਿਊਬ ਦੇ ਉੱਤੇ ਪੰਜਾਬੀ ਰੇਡੀਓ USA ਦੇ AM ਸਟੇਸ਼ਨਜ਼, FM ਸਟੇਸ਼ਨਜ਼, ਘਰਾਂ ਦੇ ਵਿੱਚ ਰੇਡੀਓ ਸੈਟਸ, ਐਪ ਦੇ ਜ਼ਰੀਏ, ਵੈਬਸਾਈਟ ਦੇ ਜ਼ਰੀਏ ਤੁਸੀਂ ਪੰਜਾਬੀ ਰੇਡੀਓ USA ਦੇ ਨਾਲ ਜੁੜੇ ਹੋਏ ਆ। ਸੋ ਪ੍ਰੋਗਰਾਮ ਦੇ ਸ਼ੁਰੂਆਤ ਦੇ ਵਿੱਚ ਆਪਾਂ ਕੁਛ ਖਬਰਾਂ ਜਿਹੜੀਆਂ ਇਮੀਗ੍ਰੇਸ਼ਨ ਦੇ ਨਾਲ ਸੰਬੰਧਿਤ ਆ ਉਹਨਾਂ ਉੱਤੇ ਨਜ਼ਰ ਮਾਰਾਂਗੇ, ਅਤੇ ਫਿਰ ਉਸ ਤੋਂ ਬਾਅਦ ਦੇ ਵਿੱਚ ਜਿਹੜੇ ਤੁਹਾਡੇ ਸਵਾਲਾਂ ਦੇ ਜਵਾਬ ਜਿਹੜੇ ਆ ਉਹ ਦੇਣ ਦੇ ਲਈ ਆਪਣੇ ਨਾਲ ਜਿਹੜੇ ਆ ਅਟਰਨੀ ਜਗਵੀਰ ਟਰਕੀਆਣਾ ਜੀ ਆ ਉਹ ਜੁੜੇ ਰਹਿਣਗੇ। ਸੋ ਆਓ ਗੱਲਬਾਤ ਦਾ ਸਿਲਸਿਲਾ ਜਿਹੜਾ ਜਗਵੀਰ ਜੀ ਸ਼ੁਰੂ ਕਰਦੇ ਜਾਈਏ ਜੀ। ਲੱਗਦਾ ਇੱਦਾਂ ਆ ਵੀ ਕਹਿ ਸਕਦੇ ਹਾਂ ਵੀ ਚੱਕਾ ਜਾਮ ਹੋਣ ਜਾ ਰਿਹਾ ਹੈ ਇਮੀਗ੍ਰੇਸ਼ਨ ਦਾ। USCIS ਦੀਆਂ ਫਰਲੋ ਹੋਣ ਜਾ ਰਹੀਆਂ, ਇਹਨਾਂ ਨੂੰ ਲੱਗਦਾ ਨਹੀਂ ਵੀ ਫੰਡਿੰਗ ਜਿਹੜੀ ਤੱਕ ਆਉਂਦਾ, ਅਤੇ ਇਮੀਗ੍ਰੇਸ਼ਨ ਕਹਿੰਦੀ ਹੈ ਕਿ ਉਹਨਾਂ ਕੋਲ ਨਹੀਂ ਹੈਗੇ। ਅਤੇ ਫਿਲਹਾਲ ਜਿਹੜੇ 2 ਡੈਮੋਕ੍ਰੈਟਿਕ ਸੈਨੇਟਰਸ ਆਏ ਨੇ, ਉਹਨਾਂ ਦਾ ਕੰਪਰੋਮਾਈਜ਼ ਇਹ ਹੋਇਆ ਕਿ ਤੁਸੀਂ ਫਿਲਹਾਲ ਇਹਨੂੰ ਅਗਸਤ 31 ਤੱਕ ਇਹਨੂੰ ਜਾਰੀ ਰੱਖੋ, ਚੱਲਣ ਦਿਓ। ਅਤੇ ਹੁਣ ਅਗਸਤ 31 ਤੱਕ ਇਹਨਾਂ ਨੇ ਫਰਲੋ ਜਿਹੜੇ ਆਪਣੇ ਪੋਸਟਪੋਨ ਕਰਤੇ ਆ। ਸੋ 1 ਮਹੀਨਾ ਹੋਰ ਇੱਕ ਹਿਸਾਬ ਦੇ ਨਾਲ ਐਕਸਟੈਂਡ ਜਿਹੜਾ ਆਪਾਂ ਕਹਿ ਸਕਦੇ ਹਾਂ ਵੀ ਹੋ ਗਿਆ ਆ। ਅਤੇ ਲੱਗਦਾ ਹੈ ਵੀ ਇਹਨਾਂ ਨੂੰ ਕਿਉਂਕਿ ਰਾਈਟ ਨਾਓ ਤਾਂ ਇਮੀਗ੍ਰੇਸ਼ਨ ਸੌਫਟਵੇਅਰ ਇੱਕ ਹਿਸਾਬ ਦੇ ਨਾਲ ਬੰਦ ਹੀ ਆ। ਜਿੱਦਾਂ ਬਾਹਰੋਂ ਫੀਸਾਂ ਜਿਹੜੀਆਂ ਆਉਣੀਆਂ ਹੁੰਦੀਆਂ ਸੀ ਉਹ ਵੀ ਪ੍ਰੋਸੈਸਿੰਗ ਦਸੰਬਰ ਤੱਕ ਜਿਹੜੀ ਉਹ ਬੰਦ ਆ, ਨਵੀਆਂ ਐਪਲੀਕੇਸ਼ਨਾਂ ਨਹੀਂ ਲੈ ਰਹੇ। ਅਸਾਈਲਮ ਦਾ ਵੀ ਜਿਹੜੇ ਆ ਉਹ ਕੇਸ ਘਟੇ ਨੇ, ਅਤੇ ਇਨਸਾਈਡ ਅਮਰੀਕਾ ਵੀ ਕਿਉਂਕਿ ਕੋਵਿਡ ਦੇ ਕਰਕੇ ਸਾਰੀਆਂ ਚੀਜ਼ਾਂ ਤੇਜ਼ੀ ਦੇ ਨਾਲ ਨਹੀਂ ਚੱਲ ਰਹੀਆਂ, ਸੋ ਇਹਨਾਂ ਨੂੰ ਫੀਸ ਵਗੈਰਾ ਤਾਂ ਨਹੀਂ ਆਉਣੀ। ਸੋ ਡਾਲਰ ਇਹਨਾਂ ਨੂੰ ਮਿਲਣ ਦੀ ਉਮੀਦ ਹੈਗੀ ਕਿਸੇ ਪਾਸੋਂ। ਜਿਹੜੀ ਫੀਸ ਵਾਲੀ ਤੁਸੀਂ ਗੱਲ ਕਹੀ ਸੀ ਕਿ ਇਹਨਾਂ ਨੇ ਆਪ ਮੰਨਿਆ ਕਿ ਕਾਫੀ ਜ਼ਿਆਦਾ ਹਿਸਟੋਰੀਕਲੀ ਕੇਸਿਸ ਲੋ ਨੇ, ਫਾਈਲ ਨਹੀਂ ਹੋਏ ਇੰਨੇ ਜ਼ਿਆਦਾ ਕਿਉਂਕਿ ਨਵਾਂ ਇਨਟੇਕ ਨਹੀਂ ਆ ਰਿਹਾ, ਪ੍ਰੋਗਰਾਮ ਕੁਛ ਇੱਦਾਂ ਦੇ ਨਹੀਂ ਹੈਗੇ, ਅਤੇ ਕੁਛ ਕਹਿ ਨਹੀਂ ਸਕਦੇ। ਦੇਖਦੇ ਹਾਂ ਹੁਣ ਇਸ ਮਹੀਨੇ ਪਤਾ ਲੱਗੂਗਾ ਕਿ ਕਿੱਦਾਂ ਪੋਲੀਟਿਕਸ ਆਫ ਇਟ ਕੀ ਪੋਲੀਟਿਕਸ ਦਾ। ਜੀ, ਸੋ ਗ੍ਰੀਨ ਕਾਰਡ ਦੀ ਲੋਟਰੀ ਦੇ ਨਾਲ ਸੰਬੰਧਿਤ ਜਿਹੜੀ ਖਬਰ ਹੈਗੀ ਆ, ਸੋ ਕੀ ਲੇਟੈਸਟ ਇਸ ਦੇ ਨਾਲ ਸੰਬੰਧਿਤ ਰਿਹਾ ਆ? ਕਿੰਨੀਆਂ ਇਸ ਵਾਰ ਗ੍ਰੀਨ ਕਾਰਡ ਲੋਟਰੀਜ਼ ਜਿਹੜੀਆਂ ਰਹੀਆਂ ਨੇ? ਜੀ, ਹਰ ਸਾਲ ਨਾ ਇਹ 50,000 ਲੋਟਰੀ ਦਿੰਦੇ ਨੇ ਤਕਰੀਬਨ। ਠੀਕ ਹੈ। ਜਿਹੜਾ ਇਹ ਗ੍ਰੀਨ ਕਾਰਡ ਲੋਟਰੀ ਹੈਗਾ, ਦੱਸਦੀ ਹੈ ਕਿ ਸਾਰਿਆਂ ਦੇ ਲਈ ਨਹੀਂ ਹੁੰਦਾ। ਇਹ ਜਿਹੜੇ ਕਈ ਛੋਟੇ ਮੁਲਕ ਨੇ, ਛੋਟੇ ਆਈਲੈਂਡ ਨੇ, ਜਿੱਦਾਂ ਨੇਪਾਲ ਹੋ ਗਿਆ, ਫਿਜੀ ਹੋ ਗਿਆ, ਠੀਕ ਹੈ, ਅਤੇ ਜਿਹੜੇ ਛੋਟੇ ਕੰਟਰੀ ਨੇ ਜਿਹਨਾਂ ਦੀ ਇੰਨੀ ਜ਼ਿਆਦਾ ਰੈਪਰੈਜ਼ੈਂਟੇਸ਼ਨ ਨਹੀਂ ਹੈਗੀ, ਉਹਨਾਂ ਨੇ ਇੱਕ ਪ੍ਰੋਗਰਾਮ ਬਣਾਇਆ, ਉਹਨੂੰ ਗ੍ਰੀਨ ਕਾਰਡ ਡਾਇਵਰਸਿਟੀ ਲੋਟਰੀ ਕਹਿੰਦੇ ਨੇ, ਕਿ ਡਾਇਵਰਸਿਟੀ ਦੇ ਬੇਸ 'ਤੇ ਲੋਟਰੀ ਕੰਡਕਟ ਕਰਦੇ ਨੇ। ਹਰ ਸਾਲ ਤਕਰੀਬਨ 50,000 ਗ੍ਰੀਨ ਕਾਰਡ ਦਿੰਦੇ ਨੇ। ਠੀਕ ਹੈ। ਉਹ ਗ੍ਰੀਨ ਕਾਰਡ ਦੀ ਕੰਡੀਸ਼ਨ ਇਹ ਹੁੰਦੀ ਸੀਗੀ ਕਿ ਤੁਸੀਂ ਪਹਿਲਾਂ ਲੋਟਰੀ ਕਰਦੇ ਹੋ ਅਤੇ ਤੁਹਾਨੂੰ ਜਿਹੜੀ ਅਕਤੂਬਰ 1 ਹੈ, ਜਿਹੜਾ ਫਿਜ਼ੀਕਲ ਈਅਰ ਜਿਹੜਾ ਇਹਨਾਂ ਦਾ ਅਕਤੂਬਰ 1 ਤੋਂ ਸਟਾਰਟ ਹੁੰਦਾ। ਓਕੇ। ਅਤੇ ਉਹਨਾਂ ਦੀ ਰਿਕੁਆਇਰਮੈਂਟ ਇਹ ਸੀਗੀ ਕਿ ਤੁਸੀਂ ਅਕਤੂਬਰ 1 ਤੱਕ ਵੀਜ਼ਾ ਲੈਣਾ ਹੈ। ਓਕੇ। ਅਤੇ ਹੁਣ ਕਿਉਂਕਿ ਇਹ ਕੋਵਿਡ ਅਨਪ੍ਰੈਸੀਡੈਂਟਡ ਟਾਈਮ ਹੈ, ਕਿਸੇ ਨੇ ਪਹਿਲਾਂ ਸੋਚਿਆ ਆਖਦੇ ਹਾਂਜੀ ਇਸ ਨੂੰ। ਸੋ ਇਹ ਫੈਡਰਲ ਕੋਰਟ ਦੇ ਵਿੱਚ ਗਿਆ ਹੈ ਮਾਮਲਾ ਜਾਂ ਕਿੱਥੇ ਗਿਆ ਹੈ ਮਾਮਲਾ? ਜੀ। ਸੋ ਓਕੇ, ਸੋ ਇਹ ਉਹਨਾਂ ਦੇ ਕੋਲ ਅਖਤਿਆਰ ਹੁੰਦਾ ਇਸ ਚੀਜ਼ ਦਾ, ਇਸ ਅਦਾਲਤ ਦੇ ਕੋਲ ਇਸ ਦੇ ਉੱਤੇ ਫੈਸਲਾ ਦੇਣ ਦਾ? ਡਿਪੈਂਡ ਕਰਦਾ ਹੈ ਕਿ ਲਾਜ਼ ਕਿਹੜੇ ਦੇ ਅੰਡਰ ਚੈਲੰਜ ਕਰਦੇ ਨੇ, ਸਾਰੀ ਡਿਟੇਲਸ ਨਹੀਂ ਅਜੇ ਆਈਆਂ। ਓਕੇ। ਅਤੇ ਫੈਡਰਲ ਜਿਹੜਾ ਜੱਜ ਹੈਗਾ ਉਹ ਦੋਨੋਂ ਸਾਈਡ ਦੀ ਆਰਗੂਮੈਂਟਸ ਹੁੰਦਾ ਹਮੇਸ਼ਾ, ਕਿ ਸਰਕਾਰ ਦੀ ਵੀ ਆਰਗੂਮੈਂਟਸ ਹੁੰਦਾ, ਉਹਨਾਂ ਦੀ ਵੀ ਆਰਗੂਮੈਂਟਸ ਹੁੰਦਾ, ਅਤੇ ਪੁਆਇੰਟ ਜੇ ਵੈਲਿਡਲੀ ਰੱਖੇ ਜਾਣ ਤਾਂ ਹਾਂਜੀ ਉਹ ਕੋਈ ਜੱਜ ਜੇ ਲਾਅ ਨੂੰ ਚੇਂਜ ਤਾਂ ਨਹੀਂ ਕਰ ਸਕਦਾ, ਪਰ ਕੋਈ ਨਾ ਕੋਈ ਰਿਲੀਫ ਦੇ ਸਕਦਾ ਹੈ, ਡੈਡਲਾਈਨ ਦੀ ਐਕਸਟੈਂਸ਼ਨ ਦੇ ਸਕਦੇ। ਸੋ ਸਰਕਾਰ ਕੀ ਕਹਿ ਰਹੀ ਹੈ ਇਸ ਮਾਮਲੇ ਦੇ ਵਿੱਚ, ਕਿ ਅਸੀਂ ਦੇਣਾ ਨਹੀਂ ਚਾਹੁੰਦੇ ਜਾਂ ਕੀ ਕਰਨਾ ਚਾਹੁੰਦੇ ਆ ਉਹ ਇਹਦੇ ਵਿੱਚ? ਸਰਕਾਰ ਨੇ ਇੱਕ
ਅਕਤੂਬਰ ਦੀ ਡੈਡਲਾਈਨ ਰੱਖੀ ਹੈ। ਹੁਣ ਜਿਹੜੇ ਵਕੀਲ ਹੁੰਦੇ ਨੇ ਜਾਂ ਜਿਹੜੇ ਗਰੁੱਪ ਹੁੰਦੇ ਨੇ ਇਮੀਗ੍ਰੈਂਟਸ ਪ੍ਰੋ ਇਮੀਗ੍ਰੇਸ਼ਨ ਗਰੁੱਪ ਜਿਹੜੇ ਹੈਗੇ ਨੇ, ਉਹ ਆਪਾਂ ਵੇਟ ਨਹੀਂ ਕਰ ਸਕਦੇ ਹੈਗੇ ਸੈਪਟੰਬਰ 31 ਤੱਕ ਕਿ ਚਲੋ ਦੇਖੋ ਕਿ ਬਾਅਦ 'ਚ ਹਾਂ, ਕਿਉਂਕਿ ਜੇ ਡੈਡਲਾਈਨ ਚੱਲ ਗਈ ਤੇ ਫਿਰ ਸਰਕਾਰ ਉਹਦੇ ਪਿੱਛੇ ਹਾਈਡ ਕਰੂਗੀ ਕਿ ਆਪਾਂ ਤੁਹਾਡੀ ਐਪਲੀਕੇਸ਼ਨ ਨਹੀਂ ਹੁਣ ਐਕਸੈਪਟ ਕਰਦੇ। ਅਕਤੂਬਰ ਤੋਂ ਬਾਅਦ ਉਹ ਜਦੋਂ ਖੁੱਲ੍ਹ ਵੀ ਜਾਂਦਾ ਜਨਵਰੀ ਅਗਲੇ ਸਾਲ, ਉਹਨਾਂ ਨੇ ਕਹਿਣਾ ਤੁਸੀਂ ਟੂ ਲੇਟ ਹੋ, ਤੇ ਉਹ ਜੇ ਫਾਈਟ ਕਰਨੀ ਆ ਤੇ ਉਹ ਡੈਡਲਾਈਨ ਪਾਸ ਹੋਣ ਤੋਂ ਪਹਿਲਾਂ ਹੀ ਕਰਨੀ ਹੁੰਦੀ ਹੈ। ਜੀ ਜੀ। ਸੋ ਸਿਟੀਜ਼ਨਸ਼ਿਪ ਦੇ ਕਈ ਜਿਹੜੇ ਰਸਤੇ ਬਣ ਜਾਂਦੇ ਨੇ ਵੀ ਗ੍ਰੀਨ ਕਾਰਡ ਦਾ, ਜੇ ਤੁਸੀਂ ਫੈਮਿਲੀ ਬੇਸਡ ਹੋ 5 ਸਾਲ ਤੋਂ ਬਾਅਦ 'ਚ, ਵਿਆਹ ਵਾਲਿਆਂ ਦੇ 3 ਸਾਲ ਤੋਂ ਬਾਅਦ 'ਚ। ਸੋ ਮਿਲਟਰੀ ਵਾਲਿਆਂ ਦੇ ਲਈ ਵੀ ਇੱਕ ਜਿਹੜਾ ਉਹ ਰਸਤਾ ਰਹਿੰਦਾ ਵੀ ਜੇ ਮਿਲਟਰੀ ਦੇ ਵਿੱਚ ਤੁਸੀਂ ਰਹਿ ਕੇ ਆਏ ਆ ਕੁਝ ਸਮੇਂ ਦੇ ਲਈ, ਸੋ ਕੀ ਇਹ ਮਿਲਟਰੀ ਐਪਲੀਕੈਂਟਸ ਦੇ ਲਈ ਕੀ ਹੈਗਾ ਸਿਟੀਜ਼ਨਸ਼ਿਪ ਦਾ ਰਸਤਾ, ਕਿੱਦਾਂ ਜਿਹੜਾ ਉਹ ਚੱਲ ਰਿਹਾ ਹੈ ਇਸ ਟਾਈਮ? ਜੀ, ਇਹਨਾਂ ਨੇ ਜੇ ਇੱਕ ਪ੍ਰੋਗਰਾਮ ਚਲਾਇਆ ਸੀਗਾ, ਉਹਦਾ ਨਾਮ ਹੈਗਾ ਮਵਨੀ। ਠੀਕ ਹੈ। ਤੇ ਗ੍ਰੀਨ ਕਾਰਡ ਵਾਲਾ ਸਟੈਪ ਵੀ ਬਾਈਪਾਸ ਹੋ ਜਾਂਦਾ ਸੀਗਾ। ਓਕੇ। ਹੁਣ ਆਪਾਂ ਕੀ ਦੇਖਿਆ ਕਿ ਜਿਹੜੇ ਮਿਲਟਰੀ ਐਪਲੀਕੈਂਟ ਨੇ, ਜਿਹੜੇ ਅਪਰੂਵਲ ਰੇਟ ਨੇ ਉਹਨਾਂ ਦੇ ਕਾਫੀ ਜ਼ਿਆਦਾ ਹਾਈ ਸੀਗੇ ਇਹ ਵਾਲੇ ਪਿਛਲੇ ਵਾਲੇ ਕੁਆਟਰ, 90% ਅਪਰੂਵਲ ਰੇਟਿੰਗ ਸੀਗੀ। ਵਾਓ। ਤੇ ਦੂਜਾ ਆਪਾਂ ਦੇਖਿਆ ਕਿ ਉਹਨਾਂ ਦੇ ਜਿਹੜੇ ਨੰਬਰ ਆਫ ਕੇਸਿਸ ਸੀਗੇ ਉਹ ਵੀ ਕਾਫੀ ਜ਼ਿਆਦਾ ਵੱਧ ਗਏ। ਠੀਕ ਹੈ। ਇਨਕਰੀਜ਼ ਹੋ ਗਿਆ 14% ਦੇ ਨਾਲ। ਸੋ ਲੋਕਾਂ ਨੇ ਜ਼ਿਆਦਾ ਅਪਲਾਈ ਕੀਤਾ ਉਹਦੇ ਥਰੂ? ਜ਼ਿਆਦਾ ਅਪਲਾਈ ਪ੍ਰੋਗਰਾਮ ਦੇ ਥਰੂ ਨਹੀਂ, ਮਤਲਬ ਉਹਨਾਂ ਨੇ ਹੁਣ ਜਿਹੜੀ ਸਾਰੀ ਉਹਨਾਂ ਨੇ ਸਟੱਡੀ ਕੀਤੀ ਉਹ 'ਚੋਂ ਇਹ ਨਿਕਲਿਆ ਕਿ ਜਿਹੜਾ ਇਹ ਮਵਨੀ ਪ੍ਰੋਗਰਾਮ ਸੀਗਾ, ਇਹਦੀ ਕਾਫੀ ਉਹਨਾਂ ਨੇ ਪਹਿਲਾਂ ਤਾਂ ਸਟਰੋਂਗ ਵੈਟਿੰਗ ਕੀਤੀ ਕਿ ਕਿਹੜਾ ਬੰਦਾ ਇਹਦੇ ਅੰਦਰ ਕੁਆਲੀਫਾਈ ਕਰੂਗਾ। ਪੈਰਾਮੀਟਰਸ ਕਾਫੀ ਸਟ੍ਰਿਕਟ ਉਹਨਾਂ ਨੇ ਕੀਤੇ। ਠੀਕ ਹੈ। ਜਿਹੜਾ ਡਿਫੈਂਸ ਸੈਕਟਰੀ ਸੀਗਾ ਉਹਨਾਂ ਦਾ ਪਹਿਲਾਂ ਜਿਮ ਮੈਟਿਸ, ਜੀ, ਉਹਨਾਂ ਨੇ ਫਿਰ ਕਾਫੀ ਸਾਰੇ ਇਦਾਂ ਦੇ ਸੇਫਗਾਰਡ ਕੀਤੇ ਸੀ। ਹੁਣ ਵੈਟਿੰਗ ਕਾਫੀ ਜ਼ਿਆਦਾ ਚੰਗੀ ਤਰ੍ਹਾਂ ਹੋਈ ਸੀਗੀ। ਇਹਦਾ ਮਤਲਬ ਇਹ ਸੀਗਾ ਕਿ ਜਿਹੜੇ ਲੋਕੀ ਸੀਗੇ ਉਹਨਾਂ ਦਾ ਪੇਪਰ ਵਰਕ, ਉਹਨਾਂ ਦੀ ਆਇਡੈਂਟੀਟੀ ਵਗੈਰਾ, ਸਾਰੇ ਜਿਹੜੇ ਡਾਕੂਮੈਂਟ ਨੇ ਇਨ ਆਰਡਰ ਸੀਗੇ, ਤੇ ਤਾਂ ਕਰਕੇ ਉਹਨਾਂ ਦਾ ਪਾਸ ਰੇਟ ਵਗੈਰਾ, ਐਪਲੀਕੇਸ਼ਨ ਰੇਟ 90% ਤੱਕ ਸੀਗਾ। ਠੀਕ ਹੈ। ਪਹਿਲਾਂ ਸੀਗਾ ਕਿ ਕਾਫੀ ਜਿੱਦਾਂ ਜਿਹੜਾ ਬਸ ਅਮਰੀਕਾ 'ਚ ਆਇਆ, ਕਈ ਵਾਰੀ ਵੈਟਿੰਗ ਸਹੀ ਤਰ੍ਹਾਂ ਨਹੀਂ ਕੀਤੀ ਜਿਹੜੇ ਆਰਮੀ ਦੇ ਰਿਕਰੂਟਰ ਹੁੰਦੇ ਸੀਗੇ। ਠੀਕ ਹੈ। ਫਿਰ ਜਦੋਂ ਤੁਸੀਂ ਅੱਗੇ ਜਾ ਕੇ ਫਾਈਲ ਕਰਦੇ ਸੀਗੇ ਤੁਹਾਡਾ ਡਿਨਾਇਲ ਰੇਟ ਵੀ ਜ਼ਿਆਦਾ ਹੁੰਦਾ ਸੀਗਾ। ਤੇ ਜੇ ਵੈਟਿੰਗ ਥੱਲੋਂ ਚੰਗੀ ਤਰ੍ਹਾਂ ਕੀਤੀ ਹੋਵੇ ਤੇ ਫਿਰ ਉਤੋਂ ਅਪਰੂਵਲ ਰੇਟਿੰਗ ਵੀ ਵੱਧ ਜਾਂਦੀ ਹੈ। ਸੋ ਹੁਣ ਇਸ ਮਾਮਲੇ ਦੇ ਵਿੱਚ ਕੀ ਆ ਚੱਲ ਰਿਹਾ ਆ, ਇਹ ਪ੍ਰੋਗਰਾਮ ਚੱਲੀ ਜਾ ਰਿਹਾ ਹੈ ਰਾਈਟ ਨਾਓ? ਇਹ ਇਹਨਾਂ ਦਾ ਡਿਪੈਂਡ ਕਰਦਾ ਹੈ, ਹਰ ਟਾਈਮ ਇਹ ਔਨ ਨਹੀਂ ਰਹਿੰਦਾ। ਅੱਛਾ। ਟਾਈਮ ਟੂ ਟਾਈਮ ਜਦੋਂ ਉਹਨਾਂ ਨੂੰ ਰਿਕਰੂਟਮੈਂਟ, ਜਦੋਂ ਭਰਤੀ ਦੀ ਲੋੜ ਹੁੰਦੀ ਹੈ ਉਦੋਂ ਇਹਨੂੰ ਓਪਨ ਕਰ ਦਿੰਦੇ ਆ ਬੇਸਿਕਲੀ। ਠੀਕ ਆ ਜੀ। ਸੋ ਇਹ ਜਿਹੜਾ ਮਿਲਟਰੀ ਦੇ ਥਰੂ ਇੱਕ ਜਿਹੜਾ ਰਸਤਾ ਜਿਹੜਾ ਸੀਗਾ, ਪਰ ਆਪਾਂ ਰੀਸੈਂਟਲੀ ਜਗਵੀਰ ਜੀ ਇਹ ਵੀ ਦੇਖਿਆ ਵੀ ਕਈ ਜਿਹੜੇ ਮਿਲਟਰੀ ਵਾਲਿਆਂ ਨੂੰ ਡਿਪੋਰਟ ਵੀ ਜਿਹੜਾ ਕਰ ਦਿੱਤਾ ਗਿਆ। ਇੱਦਾਂ ਦੀਆਂ ਖਬਰਾਂ ਵੀ ਜਿਹੜੀਆਂ ਉਹ ਆਈਆਂ ਸੀਗੀਆਂ ਵੀ ਉਹ ਉਹਨਾਂ ਦੇ ਕੁਝ ਡਾਕੂਮੈਂਟੇਸ਼ਨ ਨੂੰ ਲੈ ਕੇ ਵੀ ਉਹਨਾਂ ਨੂੰ ਡਿਪੋਰਟ ਕਰਨ ਤੱਕ ਦੀ ਵੀ ਜਿਹੜੀ ਨੌਬਤ ਆ ਗਈ ਸੀਗੀ, ਜਿਹੜੇ ਵੈਟਰਨਸ ਹੈਗੇ ਆ ਜਾਂ ਜਿਹੜੇ ਮਿਲਟਰੀ ਦੇ ਵਿੱਚ ਸਰਵ ਕਰ ਰਹੇ ਸੀ। ਹਾਂਜੀ ਬਿਲਕੁਲ, ਤੁਹਾਨੂੰ ਕੁਆਲੀਫਾਈ ਕਰਨਾ ਪੈਂਦਾ। ਇਮੀਗ੍ਰੇਸ਼ਨ ਲਾਅ ਤਾਂ ਫੈਡਰਲ ਲਾਅ ਹੈ, ਮਿਲਟਰੀ ਵਾਲਿਆਂ ਨੂੰ ਵੀ ਇਕੁਅਲੀ ਤੁਹਾਨੂੰ ਰਿਸਪੈਕਟ ਕਰਨੀ ਪੈਂਦੀ ਹੈ ਥੋੜੀ ਜਿਹੀ। ਸੋ ਇਨ ਦੈਟ ਕੇਸ ਅਜਿਹੇ ਮਾਮਲੇ ਦੇ ਇਹਦਾ ਮਤਲਬ ਵੀ ਉਹਨਾਂ ਦੀ ਵੈਟਿੰਗ ਚੰਗੀ ਤਰ੍ਹਾਂ ਨਹੀਂ ਹੋਈ ਤਾਂ ਉਹਨਾਂ ਨੇ ਆਰਮੀ ਦੇ ਵਿੱਚ ਤਾਂ ਰੱਖ ਲਿਆ ਪਰ ਬਾਅਦ ਦੇ ਵਿੱਚ ਡਿਪੋਰਟ ਕਰਨਾ ਪਿਆ। ਜੀ, ਹੁਣ ਜਿੱਦਾਂ ਫੋਰ ਐਗਜ਼ਾਮਪਲ ਕੋਈ ਡਾਕਾ ਦੇ ਵਿੱਚ ਹੈ, ਉਹਦੇ ਕੋਲ ਤੇ ਵੈਲਿਡ ਆਥੋਰਾਈਜੇਸ਼ਨ ਹੈ ਤੇ ਉਹਨੂੰ ਉਹਦਾ ਡੈਫਰਡ ਹੈਗਾ ਰਿਮੂਵਲ। ਠੀਕ ਹੈ। ਹੁਣ ਕਈ ਵਾਰੀ ਇਦਾਂ ਦੇ ਵੀ ਹੁੰਦੇ, ਜੇ ਕੋਈ ਮੰਨ ਲਓ ਕੁਆਲੀਫਾਈ ਨਹੀਂ ਸੀਗਾ ਪਰ ਇੱਥੇ ਦਾ ਹੀ ਬੋਰਨ ਬ੍ਰੌਟ ਅਪ, ਐਜੂਕੇਸ਼ਨ ਉਹਦੀ ਸਹੀ ਹੈ, ਜੇ ਵੈਟਿੰਗ ਨਹੀਂ ਕੀਤੀ ਰਿਕਰੂਟਰ ਨੇ ਤੇ ਉਹਦੇ ਬੋਲਣ ਦਾ ਤਰੀਕਾ ਦੇਖ ਕੇ ਉਹਨਾਂ ਨੂੰ ਜੇ ਲੱਗਿਆ ਕਿ ਇੱਥੇ ਦਾ ਹੀ ਬੋਰਨ ਹੈ, ਬੰਦੇ ਕਈ ਵਾਰੀ ਮਿਸਰੈਪ੍ਰੈਜ਼ੈਂਟ ਕੀਤਾ ਤੇ ਬਾਅਦ 'ਚ ਅੱਗੇ ਜਾ ਕੇ ਜਦੋਂ ਕਿਉਂਕਿ ਹੁਣ ਆਰਮੀ ਦੇ ਵਿੱਚ ਤਾਂ ਤੁਹਾਨੂੰ ਬਾਹਰ ਵੀ ਜਾਣਾ ਪੈ ਸਕਦਾ ਨਾ, ਬਾਰਡਰ ਵਗੈਰਾ ਕ੍ਰਾਸ ਕਰਨੇ ਪੈਂਦੇ ਨੇ ਜੀ, ਤੇ ਜਦੋਂ ਫਿਰ ਉਦੋਂ ਉਹਨਾਂ ਦੇ ਬੈਕਗਰਾਊਂਡ ਚੈੱਕ ਹੁੰਦੇ ਨੇ, ਜੇ ਤੁਸੀਂ ਪ੍ਰੂਵ ਨਾ ਕਰ ਪਾਓ ਕਿ ਤੁਸੀਂ ਸਿਟੀਜ਼ਨ ਹੋ ਜਾਂ ਗ੍ਰੀਨ ਕਾਰਡ ਹੋਲਡਰ ਹੋ ਤੇ ਤੁਹਾਨੂੰ ਫਿਰ ਉਹ ਜ਼ਰੂਰ ਰੋਕੂਗੇ ਉਹ। ਠੀਕ ਹੈ। ਇਸ ਗੱਲ ਦਾ ਨਹੀਂ ਕਿ ਤੁਸੀਂ ਯੂਨੀਫਾਰਮ ਪਾਈ ਹੈ ਤੇ ਤੁਹਾਨੂੰ ਬਾਰਡਰ ਦੇ ਅੰਦਰ ਪਾਸ ਕਰਾਂਗੇ, ਆਪਾਂ ਡੱਕ ਨੂੰ ਰਿਪੀਲ ਕਰ ਦਾਂਗੇ। ਠੀਕ ਹੈ। ਤੇ ਹੁਣ ਜਿੱਦਾਂ ਡੈਮੋਕ੍ਰੈਟ ਜਾਂ ਰਿਪਬਲਿਕਨ ਦੋਨੋਂ ਪਾਰਟੀਆਂ ਦੇ ਵਿੱਚ ਕਾਫੀ ਜ਼ਿਆਦਾ ਇੰਟਰਨਲੀ ਵੀ ਕਾਫੀ ਜ਼ਿਆਦਾ ਕਨਫਲਿਕਟ ਨੇ। ਪੋਲਿਟਿਕਸ ਜਿਹੜੀ ਇਹਨਾਂ ਦੀ ਹੈ ਕਿ ਪੂਰਾ 100% ਇਹ ਐਗਰੀਮੈਂਟ ਨਹੀਂ ਹੁੰਦੇ ਜੀ। ਤੇ ਆਪਾਂ ਇਹ ਦੇਖ ਰਹੇ ਹਾਂ ਕਿ ਟਰੰਪ ਐਡਮਿਨਿਸਟ੍ਰੇਸ਼ਨ ਦੇ ਜਿਹੜੀ ਰਿਪਬਲਿਕਨ ਐਡਮਿਨਿਸਟ੍ਰੇਸ਼ਨ ਹੈ, ਹੁਣ ਪਾਰਟੀ ਦੇ ਵਿੱਚ ਦੀ 3 ਤਰ੍ਹਾਂ ਦੇ ਪ੍ਰਸਤਾਵ ਸਾਹਮਣੇ ਆ ਰਹੇ ਨੇ। ਕਈ ਤਾਂ ਕਹਿੰਦੇ ਨੇ ਕਿ ਤੁਸੀਂ ਇੰਪੋਰਟੈਂਟ ਹੈ, ਕਾਫੀ ਦੇਰ ਤੋਂ ਚੱਲ ਰਿਹਾ ਹੁਣ, 10-15 ਸਾਲ ਹੋ ਗਏ। ਸੋ ਹਾਂਜੀ, ਖਾਸ ਕਰਕੇ ਜਦੋਂ ਤੋਂ ਟਰੰਪ ਪ੍ਰਸ਼ਾਸਨ ਆਇਆ ਉਦੋਂ ਤੋਂ ਤਾਂ ਦੂਜਿਆਂ ਨੇ ਵੀ ਜਿਹੜਾ ਬਹੁਤ ਚੱਕ ਕੇ ਰੱਖਿਆ ਹੈ ਇਸ ਮੁੱਦੇ ਨੂੰ। ਸੋ ਉਹਨਾਂ ਨੂੰ ਕੁਛ ਨਾ ਕੁਛ ਤਾਂ ਇਹਦੇ ਉੱਤੇ ਕਰਨਾ ਹੀ ਜਿਹੜਾ ਉਹ ਪੈਣਾ ਹੈਗਾ, ਕੁਛ ਨਾ ਕੁਛ ਤਾਂ ਜ਼ਰੂਰ ਬੋਲਣਾ ਪੈਣਾ ਹੈ। ਆਪਾਂ ਇਹ ਦੇਖਿਆ ਵੀ ਜਿਹੜੇ ਇਮੀਗ੍ਰੇਸ਼ਨ ਦੇ ਐਡਵਾਈਜ਼ਰ ਆ, ਖਾਸ ਕਰਕੇ ਰਾਸ਼ਟਰਪਤੀ ਟਰੰਪ ਦੇ, ਬਹੁਤ ਹੀ ਜ਼ਿਆਦਾ ਕੱਟੜ ਨੇ। ਜਿਹੜਾ ਸਟੀਵਨ ਮਲਰ ਯੰਗ ਜਿਹਾ ਬੰਦਾ ਤਾਂ ਹੈਗਾ ਆ, ਪਰ ਉਹ ਹਰ ਇੱਕ ਤਰੀਕੇ ਦੇ ਨਾਲ ਪਬਲਿਕ ਚਾਰਜ ਵਾਲਾ ਮਸਲਾ ਵੀ, ਉਹ ਸਾਰੀਆਂ ਉਹਨਾਂ ਦੇ ਐਡਵਾਈਸ ਦੇ ਜ਼ਰੀਏ ਜਿਹੜੀਆਂ ਇਸ ਪਾਸੇ ਨੂੰ ਆ ਰਹੀਆਂ ਆ। ਜਿਹੜੇ ਇਵੈਂਜੈਲੀਕਲਸ ਨੇ, ਜਿਹੜੇ ਹਿਸਪੈਨਿਕ ਨੇ, ਇਹ ਜਿਹੜੇ 3 ਜਿਹੜੇ ਵਰਗ ਹੈਗੇ ਨੇ, ਇਹ ਮਿਲਾ ਕੇ ਬੜਾ ਵੱਡਾ ਵੋਟਿੰਗ ਬਲਾਕ ਹੁੰਦਾ ਹੈ। ਦੋਨੋਂ ਪਾਰਟੀ ਦੇ ਵਿੱਚ ਕੋਈ ਵੀ ਪਾਰਟੀ ਇਹਨੂੰ ਇਗਨੋਰ ਨਹੀਂ ਕਰ ਸਕਦੀ ਵਾਕਈ ਜੀ। ਸੋ ਜੇ ਤੁਸੀਂ ਇਹਨੂੰ ਐਡਰੈਸ ਨਹੀਂ ਕਰੋਗੇ 3 ਬੇਸਿਸ ਨੂੰ, ਹਿਸਪੈਨਿਕਸ ਨੂੰ, ਇਵੈਂਜੈਲੀਕਲਸ ਨੂੰ ਤੇ ਸਵਿੰਗ ਵੋਟਰ ਨੂੰ, ਤੇ ਉਹਦੇ ਉੱਤੇ ਇਲੈਕਸ਼ਨਸ ਡਿਸਾਈਡ ਹੁੰਦੀਆਂ। ਸੋ ਇਸ ਟਾਈਮ ਉਹਨਾਂ ਦੇ ਹੱਥ ਦੇ ਵਿੱਚ ਆ, ਉਹਨਾਂ ਦੇ ਹੱਥ ਦੇ ਵਿੱਚ ਜ਼ਰੂਰ ਹੈਗਾ ਵੀ ਵਾਈਟ ਹਾਊਸ ਦੇ ਵਿੱਚ ਕੌਣ ਜਿਹੜਾ ਆਉਣ ਵਾਲੇ ਸਮੇਂ ਦੇ ਵਿੱਚ ਅੱਗੇ ਆ ਸਕਦਾ ਹੈ ਜੀ। ਜੀ। ਤੇ ਅਗਲੀ ਜੇ ਗੱਲ ਕਰਦੇ ਜਾਈਏ ਇਮੀਗ੍ਰੇਸ਼ਨ ਦੇ, ਆਈਸ ਵਾਲੇ, DHS ਵਾਲੇ, CBP ਵਾਲੇ, ਇਹ ਹਮੇਸ਼ਾ ਹੀ ਵਿਵਾਦਾਂ ਦੇ ਵਿੱਚ, ਚਰਚਾ ਦੇ ਵਿੱਚ ਜਿਹੜੇ ਉਹ ਰਹਿੰਦੇ ਆ।
ਸੋ ਹੁਣ ਇਹਨਾਂ ਦੇ ਉੱਤੇ ਫਿਰ ਲਾਸੂਟ ਜਿਹੜਾ ਹੋਇਆ ਆ, ਸੋ ਇਸ ਵਾਰ ਕਸਟਡੀ ਦੇ ਵਿੱਚ ਮੌਤਾਂ ਦੇ ਰੈਕਡ ਨੂੰ ਲੈ ਕੇ ਜੀ। ਇੱਕ ਤਾਂ ਇਹ ਸੀਗਾ ਕਿ ਇਹਨਾਂ ਨੇ ਫਰੀडम ਆਫ ਇਨਫੋਰਮੇਸ਼ਨ ਐਕਟ ਇੱਕ ਕਾਨੂੰਨ ਹੈ ਜਿਹਦੇ ਅਕੋਰਡਿੰਗ ਤੁਸੀਂ ਇਨਫੋਰਮੇਸ਼ਨ ਰਿਲੀਜ਼ ਕਰਾ ਸਕਦੇ ਹੋ ਜੀ। ਹੁਣ ਇਹ ਡੇਟਾ ਇਹਨਾਂ ਦਾ ਸਾਨੂੰ ਦੇ ਨਹੀਂ ਰਹੇ ਸੀਗੇ ਕਿ ਐਕਚੁਅਲ ਦੇ ਵਿੱਚ ਕੀ ਹੋ ਰਿਹਾ ਕਿਸੇ ਨੂੰ ਪਤਾ ਨਹੀਂ। ਸੁਣਨ 'ਚ ਖਬਰਾਂ ਆਈਆਂ ਹੈ ਕਿ ਅੰਦਰ ਕਾਫੀ ਮੌਤਾਂ ਹੋ ਰਹੀਆਂ ਨੇ। ਇੱਕ ਗਰੁੱਪ ਹੈਗਾ ਜੀ ਨਾਨ ਪ੍ਰੋਫਿਟ, ਦਾ ਨਾਮ ਹੈਗਾ ਅਮਰੀਕਨ ਓਵਰਸਾਈਟ। ਠੀਕ ਹੈ। ਇਹਨਾਂ ਨੇ ਲਾਸੂਟ ਫਾਈਲ ਕੀਤਾ ਹੈ ਤਿੰਨੋਂ ਏਜੰਸੀਆਂ ਦੇ ਉੱਤੇ, DHS ਤੇ CBP ਤੇ ਆਈਸ ਦੇ ਉੱਤੇ, ਕਿ ਤੁਸੀਂ ਸਾਨੂੰ ਐਕਚੁਅਲ ਡੇਟਾ ਦਿਓ ਕਿ ਕਿੰਨੀਆਂ ਮੌਤਾਂ ਹੋਈਆਂ। ਤੇ ਫਿਲਹਾਲ ਉਹਨਾਂ ਨੇ ਡੇਟਾ ਰਿਲੀਜ਼ ਨਹੀਂ ਕੀਤਾ ਹੈਗਾ ਅਜੇ ਵੀ। ਉਹਨਾਂ ਨੇ ਇਹ ਜਿਹੜਾ ਗਰੁੱਪ ਹੈਗਾ ਇਹਨੇ ਪਹਿਲਾਂ ਆਪਣਾ ਜਿਹੜਾ ਫੋਇਆ, ਜਿਹੜਾ ਫਰੀडम ਆਫ ਇਨਫੋਰਮੇਸ਼ਨ ਐਕਟ ਦੇ ਅੰਦਰ ਕਾਫੀ ਵਾਰੀ ਰਿਕੁਐਸਟ ਕੀਤਾ, ਹਰ ਵਾਰੀ ਡਿਨਾਈ ਹੋ ਗਿਆ, ਕੋਈ ਡੇਟਾ ਨਹੀਂ ਆਇਆ ਕਿਸੇ ਐਕਸਕਿਊਜ਼ ਤੋਂ। ਠੀਕ ਹੈ। ਤੇ ਜਾਣ ਕੇ ਜਿਹੜੀਆਂ ਏਜੰਸੀਆਂ ਉਹਨਾਂ ਨੇ ਇਨਫੋਰਮੇਸ਼ਨ ਵਿਥਹੋਲਡ ਕੀਤੀ ਹੈ ਕਿ ਲੋਕਾਂ ਪਬਲਿਕ ਤੱਕ ਨਾ ਜਾਵੇ। ਤੇ ਹੁਣ ਆਹ ਵਾਲੇ ਗਰੁੱਪ ਨੇ ਲਾਸੂਟ ਫਾਈਲ ਕੀਤਾ ਉਹਨਾਂ ਉੱਤੇ ਇਨਫੋਰਮੇਸ਼ਨ ਡਿਸਕਲੋਜ਼ ਕਰਨ ਦੇ ਲਈ। ਆਪਾਂ ਰੀਸੈਂਟਲੀ ਦੇਖਿਆ ਸੀ ਜਦੋਂ ਖਾਸ ਕਰਕੇ ਜਿਹੜਾ ਕਾਰਵਾਂ ਆਇਆ ਸੀਗਾ ਰੀਸੈਂਟਲੀ ਪਿਛਲੇ ਸਾਲ ਦੇ ਵਿੱਚ, ਉਸ ਤੋਂ ਬਾਅਦ ਦੇ ਵਿੱਚ ਜਿਹੜੇ ਬੱਚੇ ਵੱਖਰੇ ਸੀਗੇ ਉਹ ਵੱਖਰੇ ਸੀ, ਉਦੋਂ ਮੌਤਾਂ ਦੀ ਚਰਚਾ ਕਿਤੇ ਕਿਤੇ ਜਿਹੜੀ ਉਹ ਆ ਜਾਂਦੀ ਸੀ, ਸਾਹਮਣੇ ਆ ਜਾਂਦੀ ਸੀ। ਸੋ ਖਦਸ਼ਾ ਇਹ ਹੈਗਾ ਵੀ ਉਸ ਤੋਂ ਵੀ ਵੱਧ ਮੌਤਾਂ ਜਿਹੜੀਆਂ ਇਹਨਾਂ ਦੀ ਕਸਟਡੀ ਦੇ ਵਿੱਚ ਹੋਈਆਂ ਹੈਗੀਆਂ, ਉਸ ਤੋਂ ਵੀ ਵੱਧ ਕਸਟਡੀ 'ਚ ਹੋਈਆਂ ਹੈ। ਕਾਫੀ ਸਾਰੇ ਲੋਕੀ ਜਿਹੜੇ ਸਪੈਸ਼ਲੀ ਡਿਪੋਰਟ ਕੀਤੇ ਸੀ, ਜਿਹੜੇ ਉੱਥੇ ਜਾ ਕੇ ਰਿਪੋਰਟ ਆਪਣੀ ਕੰਟਰੀ ਗਏ, ਵਾਪਸ ਗਏ, ਉੱਥੋਂ ਦੀ ਡੇਟਾ ਬੜਾ ਜ਼ਿਆਦਾ ਆਇਆ ਕਿ ਜੇ ਉਹ ਲੋਕਾਂ ਨੂੰ ਜਿਹੜੇ ਸੈਂਡ ਕੀਤੇ ਉਹਨਾਂ ਨੂੰ ਇੰਨਾ ਜ਼ਿਆਦਾ ਹੋਇਆ ਤੇ ਜਿਹੜੇ ਆਲਰੇਡੀ ਅੰਦਰ ਉਹਨਾਂ ਨੂੰ ਕਿੰਨਾ ਹੋਊਗਾ, ਹੈ ਨਾ। ਜੀ। ਤੇ ਵੈਸੇ ਤਾਂ ਜਿਹੜੀ ਫੋਇਆ ਉਹਦੇ ਥੱਲੇ ਇਹਨਾਂ ਨੂੰ ਦੇ ਦੇਣਾ ਚਾਹੀਦੀ ਸੀ, ਏਜੰਸੀ ਨੂੰ ਇਹ ਇਨਫੋਰਮੇਸ਼ਨ ਹੋਲਡ ਨਹੀਂ ਕਰਨੀ ਚਾਹੀਦੀ, ਕਿਉਂਕਿ ਸਾਰਾ ਪਰਪਸ ਉਹਦਾ ਉਹੀ ਸੀਗਾ। ਹੁਣ ਕਿਉਂਕਿ ਇਹ ਪੋਲੀਟੀਕਲ ਇਸ਼ੂ ਹੈ, ਫਿਰ ਜਿਹੜੇ ਨੰਬਰ ਹੈ ਜੇ ਸਹੀ ਨਹੀਂ ਲੱਗਣਗੇ ਤਾਂ ਉਹ ਵੀ ਚਾਹੁੰਦੇ ਆ ਕਿ ਇਹ ਸਾਹਮਣੇ ਨਾ ਆਉਣ ਲੋਕਾਂ ਦੇ। ਸੋ ਉਹਨਾਂ ਨੂੰ ਇਹ ਵੀ ਖਦਸ਼ਾ ਵੀ ਪੋਲੀਟੀਕਲੀ ਹਰਟ ਹੋ ਸਕਦੇ ਉਹ ਨੰਬਰਸ ਦੇ ਕਰਕੇ ਉਹਨਾਂ ਨੂੰ। ਹਾਂਜੀ। ਤੇ ਹੁਣ ਸਾਰੀ ਗੱਲ ਜਿਹੜੀ ਉਹੀ ਹੈ ਕਿ ਐਡਮਿਨਿਸਟ੍ਰੇਸ਼ਨ ਨੇ ਇੱਕ ਅਪਰੋਚ ਬਣਾ ਲਈ ਕਿ ਕੋਈ ਵੀ ਇਨਫੋਰਮੇਸ਼ਨ ਹੈ, ਕੁਝ ਵੀ ਹੈ, ਜਾਇਜ਼ ਨਜਾਇਜ਼ ਹੈ, ਦੇਣੀ ਨਹੀਂ ਹੈਗੀ, ਦੇਣੀ ਹੋਈ ਨਹੀਂ। ਤੇ ਦੂਜੇ ਵਾਲਿਆਂ ਨੂੰ ਇਹ ਹੈਗਾ ਕਿ ਕੁਝ ਵੀ ਮਿਲਣਾ ਨਹੀਂ ਹੈਗਾ, ਹਰ ਚੀਜ਼ ਤੇ ਹੁਣ ਲਾਸੂਟ ਕਰਨਾ ਪੈਂਦਾ। ਤੇ ਤਾਂ ਕਰਕੇ ਆਪਾਂ ਦੇਖ ਰਹੇ ਹਾਂ ਕਿ ਐਵਰੀ ਡੇ ਮਤਲਬ ਕਿ ਇਹ ਵੀ ਨਹੀਂ ਕਿ ਇੱਕ ਲਾਸੂਟ, ਮਲਟੀਪਲ ਲਾਸੂਟ ਹੋ ਰਹੇ ਨੇ ਇੱਕ ਮੁੱਦੇ ਦੇ ਉੱਤੇ। ਸੋ ਅਦਾਲਤ ਹੀ ਜਿਹੜੇ ਇਸ ਟਾਈਮ ਗਹਿਮਾ ਗਹਿਮੀ ਦਾ ਜਿਹੜਾ ਸਬੱਬ ਜਿਹੜੇ ਬਣੇ ਪਏ ਆ, ਸੋ ਉੱਥੇ ਪੂਰੀ ਗਹਿਮਾ ਗਹਿਮੀ ਚੱਲ ਰਹੀ ਹੈ ਅਦਾਲਤਾਂ ਦੇ ਵਿੱਚ। ਮਾਈਗ੍ਰੈਂਟ ਕਿਡਸ ਨੂੰ ਲੈ ਕੇ ਆ, ਇਹ ਇੱਕ ਜਿਹੜੀ ਕਹਿ ਲਓ ਵੀ ਹੈਰਾਨੀਜਨਕ ਤੇ ਖਤਰਨਾਕ ਗੱਲ ਵੀ ਆ ਵੀ ਜਿਹੜੇ ਬੱਚਿਆਂ ਨੂੰ ਜਦੋਂ ਵੱਖ ਕੀਤਾ ਗਿਆ ਸੀ ਆਪਣੇ ਉਹਨਾਂ ਦੇ ਮਾਪਿਆਂ ਦੇ ਵਿੱਚ, ਸੋ ਉਸ ਨੂੰ ਲੈ ਕੇ ਵੀ ਚਰਚਾ ਚੱਲ ਰਹੀ ਆ। ਉਹ ਕਈ ਜਿਹੜੇ ਇਸ ਟਾਈਮ ਸੰਸਥਾਵਾਂ ਕਹਿ ਰਹੀਆਂ ਵੀ ਮਾਈਗ੍ਰੈਂਟ ਕਿਡਸ ਨੂੰ ਹੋਟਲਸ ਦੇ ਵਿੱਚ ਰੱਖਣਾ ਜਾਂ ਉਹ ਬੰਦ ਕਰੋ, ਉਹਨੂੰ ਪਿੱਛੇ ਇਹ ਕਹਿ ਰਹੇ ਆ ਵੀ ਕਿਉਂਕਿ ਉੱਥੇ ਉਹਨਾਂ ਦੀ ਚੰਗੀ ਤਰ੍ਹਾਂ ਦੇਖ ਰੇਖ ਨਹੀਂ ਕੀਤੀ ਗਈ। ਸੋ ਕੀ ਹੈਗਾ ਪੂਰਾ ਮਸਲਾ ਇਸ ਦਾ? ਜੀ, ਇਹ ਕੋਰਟ ਨੇ ਨਾ ਇੱਕ ਮੋਨੀਟਰ ਅਪਾਇੰਟ ਕੀਤਾ ਸੀਗਾ, ਉਹਦਾ ਨਾਮ ਹੈਗਾ ਐਂਡਰੀਆ ਆਰਡਨ। ਠੀਕ ਹੈ ਜੀ। ਕੋਰਟ ਮੋਨੀਟਰ ਦਾ ਪਰਪਸ ਇਹ ਹੈ ਕਿ ਤੁਸੀਂ ਆਪਣੀ ਰਿਪੋਰਟ ਵਗੈਰਾ ਤਿਆਰ ਕਰਕੇ ਦੱਸੋ ਨਿਊਟਰਲੀ, ਕਿ ਦੱਸੋ ਕਿ ਕੀ ਹੋ ਰਿਹਾ ਹੈਗਾ। ਠੀਕ ਹੈ। ਜਦੋਂ ਇਹ ਰਿਪੋਰਟ ਤਿਆਰ ਕੀਤੀ, ਉਹਦੇ ਵਿੱਚ ਇਨਫੋਰਮੇਸ਼ਨ ਸਾਹਮਣੇ ਆਈ ਕਿ ਇਹਨਾਂ ਨੇ ਇੱਕ ਪ੍ਰਾਈਵੇਟ ਕੰਟਰੈਕਟਰ ਨੂੰ ਹਾਇਰ ਕਰਕੇ ਫੈਡਰਲ ਜਿਹੜੇ ਟੈਕਸ ਪੇਅਰ ਮਨੀ ਤੇ ਕਿ ਤੁਸੀਂ ਇਹ ਬੱਚਿਆਂ ਦੀ ਟੇਕ ਕੇਅਰ ਕਰਨੀ ਹੈ। ਓਕੇ। ਤੇ ਹੈਮਪਟਨ ਹੋਟਲ ਦੇ ਵਿੱਚ ਬੱਚਿਆਂ ਨੂੰ ਠਹਿਰਾਇਆ ਸੀ ਕਹਿਣ ਨੂੰ, ਪਰ ਉਹਦੇ ਵਿੱਚ ਕੀ ਐਜ਼ ਯੰਗ ਐਜ਼ ਕਿ ਇੱਕ ਸਾਲ ਦੇ ਬੱਚੇ ਆਪਣੇ ਪੇਰੈਂਟਸ ਤੋਂ ਲੱਗ ਕੇ ਉਹਨਾਂ ਨੂੰ ਹੋਟਲ ਦੇ ਵਿੱਚ ਰੱਖਿਆ, ਕਿਸੇ ਨੂੰ 14 ਦਿਨਾਂ ਲਈ, 15 ਦਿਨਾਂ ਲਈ, ਤੇ ਉਹਨਾਂ ਦੀ ਕੋਈ ਸੁਪਰਵਿਜ਼ਨ ਨਹੀਂ ਤੇ ਐਡਿਕੁਏਟ ਸੇਫਗਾਰਡ ਨਹੀਂ ਸੀਗੇ, ਜਿੱਦਾਂ ਬੱਚਿਆਂ ਨੂੰ ਟ੍ਰੀਟਮੈਂਟ ਹੋਣੀ ਚਾਹੀਦੀ ਹੈ ਨਹੀਂ ਹੋਈ। ਤੇ ਕਾਫੀ ਡਿਟੇਲ ਦੇ ਵਿੱਚ ਸਟੱਡੀ ਉਹਨਾਂ ਨੇ ਕੀਤੀ ਕਿ ਇਹ ਜਿਹੜਾ ਹੈਗਾ ਇਹਦਾ ਕਾਫੀ ਜ਼ਿਆਦਾ ਹਾਰਮਫੁਲ ਇੰਪੈਕਟ ਹੋ ਸਕਦਾ ਹੈ ਜੇ ਤੁਸੀਂ ਬੱਚਿਆਂ ਨੂੰ ਐਡੀ ਯੰਗ ਏਜ 'ਚ ਘਰਦਿਆਂ ਤੋਂ ਸੈਪਰੇਟ ਕਰੋਗੇ। ਜੀ। ਸੋ ਇਹ ਇਹਨਾਂ ਨੇ ਇਹ ਹੁਣ ਜਿਹੜੇ ਮੋਨੀਟਰ ਜਿਹੜੇ ਅਪੁਆਇੰਟ ਕੀਤਾ ਸੀ, ਉਹਨਾਂ ਨੇ ਹੁਣ ਕੀ ਰਾਏ ਦਿੱਤੀ ਹੈ ਵੀ ਬੱਚਿਆਂ ਦਾ ਕੀ ਕਰਨਾ ਚਾਹੀਦਾ ਅਜਿਹਿਆਂ ਦਾ? ਉਹਨਾਂ ਨੇ ਜੀ ਇਹੀ ਕਿਹਾ ਕਿ ਇਹਨਾਂ ਨੂੰ ਆਈਸੋਲੇਟ ਨਾ ਕੀਤਾ ਜਾਵੇ ਤੇ ਇਹਨਾਂ ਨੂੰ ਜੇ ਵੱਖਰੇ ਨਾ ਰੱਖਿਆ ਜਾਵੇ, ਜਿਹੜਾ ਨੂੰ ਵਾਪਸ ਨਾ ਭੇਜਿਆ ਜਾਵੇ। ਇਹਨਾਂ ਨੂੰ ਤੁਸੀਂ ਕੁਝ ਕਰਨਾ ਹੈ ਤੇ ਤੁਸੀਂ ਇਹਨਾਂ ਨੂੰ ਇੱਥੇ US ਦੇ ਵਿੱਚ ਰਿਲੀਜ਼ ਕਰੋ ਬੱਚਿਆਂ ਨੂੰ, ਜਿਹੜਾ ਉਹਨਾਂ ਦੇ ਆਪਣੇ ਸਿਸਟਮਸ ਨੇ ਫੋਸਟਰ ਕੇਅਰ ਵਗੈਰਾ, ਇਹਨਾਂ ਦੇ ਵਿੱਚ ਰਿਲੀਜ਼ ਕਰੋ ਕਿ ਬੱਚਿਆਂ ਨੂੰ ਨੁਕਸਾਨ ਨਾ ਹੋਵੇ ਇਸ ਚੀਜ਼ ਦਾ। ਇਹਦੇ ਵਿੱਚ ਤਾਂ ਫਿਰ ਜਗਵੀਰ ਜੀ ਗੱਲ ਫਿਰ ਉਹੀ ਰਹਿ ਜਾਣੀ ਹੈ, ਜੇ ਫੋਸਟਰ ਦੇ ਵਿੱਚ ਵੀ ਜਾਂਦੇ ਮਾਪਿਆਂ ਨਾਲੋਂ ਤਾਂ ਫਿਰ ਵੱਖਰੇ ਹੋ ਜਾਣੇ ਆ। ਇਹ ਤਾਂ ਹੁਣ ਪਾਲਿਸੀ ਉਹਨਾਂ ਨੂੰ ਡਿਸਾਈਡ ਕਰਨਾ ਪੈਣਾ। ਹੁਣ ਇਹ ਤਾਂ ਆਪਾਂ ਦੇਖ ਰਹੇ ਹਾਂ ਕਿ ਸਾਲ 1.5 ਸਾਲ ਚੱਲ ਰਿਹਾ ਸੀਗਾ। ਸਭ ਤੋਂ ਵੱਡਾ ਮੁੱਦਾ ਇਹ ਹਿਊਮਨ ਰਾਈਟਸ ਦਾ ਇੱਕ ਜਿਹੜਾ ਬਣਿਆ ਹੋਇਆ, ਕਾਫੀ ਸਾਰੇ ਲੋਕੀ ਸਾਹਮਣੇ ਆਏ, ਉਹ ਕਹਿੰਦੇ ਕਿ ਤੁਸੀਂ ਹੁਣ ਤਾਂ ਤੁਹਾਨੂੰ ਨਹੀਂ ਲੱਗ ਰਿਹਾ ਕਿ ਤੁਸੀਂ ਇੰਨਾ ਪੋਲੀਟੀਸਾਈਜ਼ ਹੋਇਆ ਪਿਆ, ਪਰ ਜਦੋਂ ਤੁਸੀਂ 10-15 ਸਾਲ ਬਾਅਦ ਇਹਨੂੰ ਪਿੱਛੇ ਮੁੜ ਕੇ ਦੇਖੋਗੇ ਕਿ ਅਮਰੀਕਾ ਐਜ਼ ਅ ਕੰਟਰੀ ਉਹਨਾਂ ਨੇ ਇੱਕ ਇੱਦਾਂ ਦਾ ਫੈਸਲਾ ਲਿਆ ਕਿ ਬੱਚਿਆਂ ਨੂੰ, ਐਡੇ ਛੋਟੇ ਬੱਚਿਆਂ ਨੂੰ ਮਾਵਾਂ ਆਪਣੇ ਪੇਰੈਂਟਸ ਦੇ ਕੋਲੋਂ ਦੀ ਲੱਗ ਕਰਦੇ ਆ ਤੇ ਚੰਗੀ ਗੱਲ ਨਹੀਂ। ਉਹਨਾਂ ਨੇ ਕਿਹਾ ਕਿ ਤੁਹਾਨੂੰ ਦੇਖ ਨਹੀਂ ਰਿਹਾ ਕਿ ਤੁਸੀਂ ਕੀ ਕਰ ਰਹੇ ਹੈਗੇ। ਸੋ ਹਿਸਟਰੀ ਵਿਲ ਜੱਜ ਦੈਮ। ਹਿਸਟਰੀ ਵਿਲ ਜੱਜ। ਹਾਂਜੀ ਜੀ ਜੀ। ਆਈਸ ਦੇ ਡਿਟੇਨੀਜ਼ ਦੇ ਨਾਲ ਅਗਲੀ ਜਿਹੜੀ ਖਬਰ ਇਹ ਹੈਗੀ ਆ ਵੀ ਕਰੋਨਾ ਵਾਇਰਸ ਦੇ ਆਊਟਬ੍ਰੇਕ ਕਈ ਥਾਵਾਂ ਦੇ ਉੱਤੇ ਬਹੁਤ ਜ਼ਿਆਦਾ ਜਿਹੜੀ ਆ ਉਹ ਵਧੇ ਹੋਏ ਆ ਤੇ ਕਹਿੰਦੇ ਵੀ ਉਹਨਾਂ ਨੂੰ ਛੱਡਣ ਦੇ ਹੁਕਮ ਵੀ ਜੱਜ ਦੇ ਦੁਆਰਾ ਆ ਰਹੇ ਨੇ। ਜੀ, ਜੱਜ ਕੋਰਟ ਨੇ ਨਾ ਆਰਡਰ ਦਿੱਤਾ ਸੀ, 27 ਤਰੀਕ ਦੀ ਡੈਡਲਾਈਨ ਕੀਤੀ ਸੀਗੀ ਕਿ ਇਹ ਜਿਹੜੇ ਸਾਰੇ ਡਿਟੇਨੀ ਨੇ ਕਾਫੀ ਜ਼ਿਆਦਾ ਉੱਥੇ ਕੇਸਿਸ ਰਿਪੋਰਟ ਹੋਏ ਨੇ ਕਿ ਡਿਟੈਂਸ਼ਨ ਫੈਸਿਲਿਟੀਜ਼। ਹਾਂਜੀ।
ਤੇ ਇੱਕ ਜਿੱਦਾਂ ਫੈਸਿਲਿਟੀ ਸੀਗੀ ਤਕਰੀਬਨ ਉੱਥੇ 350 ਕੇਸਿਸ ਇੱਕ ਫੈਸਿਲਿਟੀ ਦੇ ਅੰਦਰ ਹੀ ਸੀਗੇ ਤੇ ਜੱਜ ਨੇ ਫੈਸਲਾ ਦਿੱਤਾ ਸੀਗਾ ਕਿ 27 ਤਰੀਕ ਤੱਕ ਤੁਸੀਂ ਇਹਨਾਂ ਨੂੰ ਰਿਲੀਜ਼ ਕਰੋ ਤੇ ਜਿਹੜੀ ਫੈਸਿਲਿਟੀ ਸੀਗੀ ਆਈਸ ਵਾਲੇ ਉਹਨਾਂ ਨੇ ਰਿਲੀਜ਼ ਕਰਨ ਤੋਂ ਮਨਾ ਕਰ ਦਿੱਤਾ, ਅਜੇ ਤੱਕ ਉਹਨਾਂ ਨੇ ਉਹਨੂੰ ਫੋਲੋ ਨਹੀਂ ਕੀਤਾ। ਤੇ ਫਿਰ ਜਿਹੜੇ ਦੋ ਇਹਨਾਂ ਦੇ ਹਿਊਮਨ ਰਾਈਟਸ ਦੇ ਗਰੁੱਪ ਨੇ, ਇੱਕ ਹੈਗਾ ਰੇਸਿਸ ਰਿਫਿਊਜੀ ਐਂਡ ਇਮੀਗ੍ਰੇਸ਼ਨ ਸੈਂਟਰ ਫॉर ਐਜੂਕੇਸ਼ਨ ਐਂਡ ਲੀਗਲ ਸਰਵਿਸਿਜ਼ ਜੀ, ਤੇ ਇੱਕ ਹੋਰ ਹੈਗਾ ਆਰਿਆ ਪੀਪਲ ਜਸਟਿਸ ਸੈਂਟਰ। ਇਹ ਜਿਹੜੇ ਹੈਗੇ ਇਹਨਾਂ ਨੇ ਇੱਕ ਮੋਸ਼ਨ ਫਾਈਲ ਕੀਤੀ ਹੈ ਫੈਡਰਲ ਕੋਰਟ ਦੇ ਵਿੱਚ ਕਿ ਇੰਟਰਵੀਨ ਕਰੋ ਕਿ ਗਵਰਨਮੈਂਟ ਆਪਣਾ ਇਹ ਤੁਹਾਡਾ ਜਿਹੜਾ ਕੋਰਟ ਦਾ ਆਰਡਰ ਹੈ ਇਹਨੂੰ ਫੋਲੋ ਨਹੀਂ ਕਰ ਰਹੀ। ਅੱਛਾ, ਸੋ ਰਾਈਟ ਨਾਓ ਅਦਾਲਤ ਦਾ ਕਹਿਣਾ ਵੀ ਨਹੀਂ ਮੰਨ ਰਹੇ ਕਿਉਂਕਿ ਤੇ ਨਾਲ ਉਹਨਾਂ ਨੇ ਨਾ ਹੁਣ ਉਹ ਪੇਰੈਂਟਸ ਦੇ ਨਾਲ ਇਨਫੈਕਟ ਨੈਗੋਸ਼ੀਏਟ ਕਰ ਰਹੇ ਨੇ ਕਿ ਪੇਰੈਂਟਸ ਨੂੰ ਹੁਣ ਜਾਂ ਤਾਂ ਕਹਿੰਦੇ ਨੇ ਕਿ ਤੁਸੀਂ ਇਹਨਾਂ ਨੂੰ ਬੱਚਿਆਂ ਨੂੰ ਆਪਣੇ ਨਾਲ ਲੈ ਕੇ ਤੁਹਾਨੂੰ ਛੱਡ ਦਿੰਦੇ, ਤੁਸੀਂ ਵਾਪਸ ਚਲੇ ਜਾਓ ਜਾਂ ਫਿਰ ਤੁਹਾਡੇ ਬੱਚਿਆਂ ਨੂੰ ਤੁਹਾਡੇ ਤੋਂ ਅਲੱਗ ਕੀਤਾ ਜਾਵੇ। ਤੇ ਉਹਨਾਂ ਨੂੰ ਹੁਣ ਨਾ ਉਹਨਾਂ ਨੂੰ ਇੱਧਰਲੇ ਪਾਸੇ ਆਪਸ਼ਨ ਹੈ ਨਾ ਉਹਨਾਂ ਨੂੰ ਉੱਧਰਲੇ ਪਾਸੇ ਆਪਸ਼ਨ ਹੈ। ਅਦਾਲਤ ਦਾ ਵੀ ਕਹਿਣਾ ਜਿਹੜਾ ਆ ਉਹ ਘੱਟ ਜਿਹੜਾ ਉਹ ਮੰਨਿਆ ਜਾ ਰਿਹਾ, ਇਹਨਾਂ ਮਾੜਾ ਹੋ ਰਿਹਾ ਹੈਗਾ ਪਰ ਬਹੁਤ ਜ਼ਿਆਦਾ ਇਹ ਲਾਫੇਬਲ ਹੈਗਾ ਕਿ ਤੁਸੀਂ ਕਹਿ ਰਹੇ ਹੋ ਪਰ ਤੁਹਾਨੂੰ ਪਤਾ ਕਿ ਤੁਹਾਡੀ ਐਗਜ਼ੈਕਟ ਜਿਹੜੀ ਪਾਲਿਸੀ ਉਹ ਇਹੀ ਤੁਸੀਂ ਇੰਪਲੀਮੈਂਟ ਕਰ ਰਹੇ ਹੋ ਕਿ ਬੱਚਿਆਂ ਨੂੰ ਅਲੱਗ ਕੀਤਾ ਜਾਵੇ, ਉਲਟ ਕਰ ਰਹੇ ਹੋ ਤੁਸੀਂ ਫੋਰਸ ਵੈਸੇ ਹੀ ਉਹਨਾਂ ਨੂੰ ਫੋਰਸ ਕਰ ਰਹੇ ਹੋ ਕਿ ਤੁਸੀਂ ਚੂਜ਼ ਕਰੋ ਜਾਂ ਤੁਸੀਂ ਵਾਪਸ ਜਾਣਾ ਕਿ ਜਾਂ ਤੁਸੀਂ ਆਪਣੇ ਬੱਚਿਆਂ ਨੂੰ ਸੈਪਰੇਟ ਰੇਜ਼ ਕਰਨਾ ਆਪਣੇ ਤੋਂ। ਜੀ ਜੀ, ਕਰੋਨਾ ਵਾਇਰਸ ਦੀ ਜੇ ਗੱਲ ਕਰਦੇ ਜਾਈਏ, ਕਹਿੰਦੇ ਵਰਜੀਨੀਆ ਦੀ ਫੈਸਿਲਿਟੀ ਦੇ ਵਿੱਚ ਜਦੋਂ ਸ਼ੁਰੂ ਕੀਤੀ ਸੀ ਇਨਵੈਸਟੀਗੇਸ਼ਨ ਕੀਤੀ ਸੀਗੀ ਸਿਰਫ 49 ਕੇਸਿਸ ਸੀਗੇ ਜੀ, ਹੁਣ ਉਹ 360। ਇਹ ਵੀ ਜਿਹੜੀਆਂ ਇੱਕ ਹਿਸਾਬ ਦੇ ਨਾਲ ਫੈਡਰਲ ਕੰਟਰੈਕਟਰਸ ਦੇ ਥਰੂ ਹੀ ਜ਼ਿਆਦਾਤਰ ਇਹ ਪ੍ਰਾਈਵੇਟਲੀ ਰਨ ਹੈਗੀਆਂ ਪ੍ਰਾਈਵੇਟਲੀ ਰਨ, ਸੋ ਟੈਕਸ ਪੇਅਰ ਮਨੀ ਦੇ ਉਹ ਯੂਜ਼ ਲੈ ਰਹੇ ਆ ਪਰ ਧਿਆਨ ਵੀ ਜਿਹੜਾ ਚੰਗੀ ਤਰ੍ਹਾਂ ਨਹੀਂ ਰੱਖ ਰਹੇ। ਇਹਦਾ ਮਤਲਬ ਇਹ ਆ ਕਾਫੀ ਖਬਰਾਂ ਆਈਆਂ ਕਿ ਕਾਫੀ ਜਿਹੜੇ ਉਹਨਾਂ ਦੇ ਆਪਣੇ ਸਟਾਫ ਸੀਗੇ ਜਿਹੜੇ ਉਹ ਵੀ ਤੈਨਾਤ ਕੀਤੇ, ਆਪਣੇ ਸਟਾਫ ਦੀ ਨਹੀਂ ਕੇਅਰ ਕਰ ਰਹੇ, ਉਹਨਾਂ ਨੂੰ ਕਰੋਨਾ ਕਾਫੀ ਨਹੀਂ ਹੋ ਗਿਆ। 75% ਜਿਹੜੇ ਡਿਟੇਨੀ ਨੇ ਉਹਨਾਂ ਨੂੰ ਕਰੋਨਾ ਨਿਕਲਿਆ ਤੇ ਤੁਸੀਂ ਉਹਨਾਂ ਨੂੰ ਕਿਉਂਕਿ ਉਹਨਾਂ ਨੇ ਪਹਿਲਾਂ ਨਹੀਂ ਕੀਤਾ, ਹੁਣ ਵੱਡੀ ਲੇਟ ਆ ਕੇ ਤੁਸੀਂ ਦੇਖੋ ਕਿ ਡਿਜ਼ੀਜ਼ ਇੰਨੀ ਜ਼ਿਆਦਾ ਵੱਧ ਰਹੀ ਹੈ ਪਰ ਉਹ ਜਿਹੜੀ ਐਡਮਿਨਿਸਟ੍ਰੇਸ਼ਨ ਹੈ ਉਹ ਆਪਣੇ ਉਹਦੇ ਵਿੱਚ ਹੀ ਫਸੀ ਹੋਈ ਹੈ ਕਿ ਜੇ ਹੁਣ ਕਰਦੇ ਨੇ ਤਾਂ ਵੀ ਉਹ ਫਿਰ ਆਪਣਾ ਜਿਹੜਾ ਵੋਟਰ ਬੇਸ ਲੂਜ਼ ਕਰੂਗੇ ਤਾਂ ਵੀ ਨਹੀਂ ਬਣੂਗਾ, ਜੇ ਨਹੀਂ ਕਰਦਾ ਫਿਰ ਉਹਨਾਂ ਨੂੰ ਪ੍ਰੋਬਲਮ ਆ। ਸੋ ਟੋਟਲੀ 100% ਇਸ ਟਾਈਮ ਪੋਲੀਟੀਕਲਾਈਜ਼ ਹੋਣ ਦੇ ਕਰਕੇ ਬੱਚੇ ਆ ਵਿੱਚ ਹੀ ਜਿਹੜੇ ਕੋਵਿਡ-19 ਦੇ ਪੇਸ਼ੈਂਟਸ ਆ ਉਹ ਵੀ ਹੈਗੇ ਆ। ਅਗਲੀ ਖਬਰ ਵੀ ਹੈ ਡਿਟੈਂਸ਼ਨ ਫੈਸਿਲਿਟੀ, ਉਹਨੂੰ ਡੀਲ ਕਰਨ ਲਈ ਕਾਫੀ ਸਾਰੀਆਂ ਖਬਰਾਂ ਅੰਦਰੋਂ ਆਈਆਂ ਕਿ ਉਹਨਾਂ ਤੇ ਪੈਪਰ ਸਪਰੇ ਕੀਤਾ, ਪੈਪਰ ਸਪਰੇ ਜਿਹੜੀਆਂ ਬੁਲਟਸ ਹੁੰਦੀਆਂ ਉਹ ਮਾਰੀਆਂ ਉਹਨਾਂ ਦੇ ਉੱਤੇ, ਵੀਲ ਚੇਅਰ ਤੇ ਜਿਹੜੇ ਕਈ ਸੀਗੇ ਲੋਕੀ ਜਿਹੜੇ ਹੈਂਡੀਕੈਪ ਵਗੈਰਾ ਸੀਗੇ ਉਹਨਾਂ ਨੂੰ ਚੱਕ ਕੇ ਸੁੱਟਿਆ ਥੱਲੋਂ ਦੀ ਤੇ ਕਾਫੀ ਜ਼ਿਆਦਾ ਇਹ ਉੱਚ ਰਿਪੋਰਟ ਆਈ ਕਿ ਲੋਕਾਂ ਨੂੰ ਉਹਨਾਂ ਨੇ ਫੇਰ ਥੱਲੇ ਜਿੱਦਾਂ ਕੰਟਰੋਲ ਕਰਕੇ ਉਹਨਾਂ ਦੇ ਪਿੱਠ ਪਿੱਛੇ ਨੀ ਰੱਖ ਕੇ ਕਾਫੀ ਲੋਕਾਂ ਨੂੰ ਕਿਸੇ ਨੂੰ ਆਈ ਇੰਜਰੀ ਹੈ, ਕਿਸੇ ਨੂੰ ਫੇਸ ਰੈਸ਼ਿਸ ਹੈ, ਕਾਫੀ ਸਾਰੀਆਂ ਖਬਰਾਂ ਅੰਦਰੋਂ ਆ ਰਹੀਆਂ। ਤੇ ਜਦੋਂ ਉਹਨਾਂ ਕੋਲ ਸਟੇਟਮੈਂਟ ਲਈ ਪੁੱਛਿਆ ਜਿਹੜਾ ਉਹਨਾਂ ਦਾ ਆਪਣਾ ਇਹਨਾਂ ਦੀ ਜਿਹੜੀ ਸਵੈਟ ਟੀਮ ਵਾਂਗ ਉਹਨਾਂ ਨੇ ਆਪਣੇ ਯੂਨਿਟ ਤੈਨਾਤ ਕੀਤੇ ਹੁੰਦੇ ਨੇ ਹਾਂਜੀ, ਤੇ ਉਹਨਾਂ ਕੋਲ ਜਦੋਂ ਪੁੱਛਿਆ ਉਹ ਫਿਰ ਉਹੀ ਉਹਨਾਂ ਨੇ ਬੜੀ ਡਿਫਾਲਟ ਦੀ ਸਟੇਟਮੈਂਟ ਦਿੱਤੀ ਕਿ ਆਪਾਂ ਬੜੇ ਹਾਈ ਸਟੈਂਡਰਡ ਨਾਲ ਕਰਦੇ ਹਾਂ, ਆਪਾਂ ਲੋਕਾਂ ਦੇ ਬੜੇ ਹੱਕ ਪ੍ਰੋਟੈਕਟ ਕਰਦੇ ਹਾਂ, ਸਾਡੀ ਮੈਡੀਕਲ ਟ੍ਰੀਟਮੈਂਟ ਬੜੀ ਪ੍ਰੋਪਰ ਆ। ਜਦੋਂ ਉਹਨੂੰ ਪੁੱਛਿਆ ਕਿ ਇਹ ਵਾਲੇ ਬੰਦੇ ਦਾ ਕਿੱਦਾਂ ਇਹਨੇ ਕੰਪਲੇਂਟ ਕੀਤੀ ਸੀ ਤੇ ਉਹਨਾਂ ਨੇ ਮਨਾ ਕਰਤਾ ਕਿ ਕਹਿੰਦੇ ਆਪਾਂ ਕਿਸੇ ਦੇ ਪ੍ਰਾਈਵੇਟ ਮੈਟਰ 'ਚ ਨਹੀਂ ਜਾ ਸਕਦੇ, ਇਹ ਕੌਨਫੀਡੈਂਸ਼ੀਅਲ ਇਨਫੋਰਮੇਸ਼ਨ ਹੈ, ਸਾਨੂੰ ਹੱਕ ਨਹੀਂ ਹੈਗਾ ਕਿਉਂਕਿ ਬੰਦਾ ਅੰਦਰ ਡਿਟੇਨਡ ਹੈਗਾ, ਇਸ ਲਈ ਆਪਾਂ ਆਥੋਰਾਈਜ਼ ਨਹੀਂ ਹੈਗੇ ਇਨਫੋਰਮੇਸ਼ਨ ਰਿਲੀਜ਼ ਕਰਨ ਲਈ ਜੀ, ਕੌਂਸੈਂਟ ਫਾਰਮ ਨਹੀਂ ਹੈਗਾ ਜੀ। ਸੋ ਇਹ ਕਾਫੀ ਜਿਹੜੇ ਇਸ ਟਾਈਮ ਜਿਹੜਾ ਡਿਟੈਂਸ਼ਨ ਫੈਸਿਲਿਟੀਜ਼ ਨੂੰ ਲੈ ਕੇ ਤੇ ਤਕਰੀਬਨ ਨੈਗੇਟਿਵ ਖਬਰਾਂ ਹੀ ਜਿਹੜੀਆਂ ਸੁਣਨ ਨੂੰ ਜਿਹੜੀਆਂ ਮਿਲ ਰਹੀਆਂ ਆ ਲੰਮੇ ਸਮੇਂ ਤੋਂ ਜੀ। ਸੋ ਬੀਤੇ ਦਿਨਾਂ 'ਚ ਰਾਸ਼ਟਰਪਤੀ ਟਰੰਪ ਨੇ ਸੈਂਸਸ ਦੇ ਡਾਟਾ ਦੇ ਵਿੱਚੋਂ ਜਿਹੜੇ ਅਨਡਾਕੂਮੈਂਟਡ ਆ ਉਹਨਾਂ ਨੂੰ ਨਾ ਰੱਖਣ ਦੀ ਜਿਹੜੀ ਗੱਲ ਆਖੀ ਸੀ, ਜਿਹੜਾ 14ਵਾਂ ਸੋਧ ਹੈਗੀ ਆ ਸੰਵਿਧਾਨ ਦੀ, ਉਹ ਇਹ ਕਹਿੰਦੀ ਆ ਵੀ ਜਿੰਨੇ ਵੀ ਲੋਕ 'ਤੇ ਅਸਰ ਪਾ ਸਕਦੀ ਆ। ਤੇ ਕੀ ਇਹ ਲੱਗਦਾ ਤੁਹਾਨੂੰ ਮਸਲਾ ਵੀ ਅਦਾਲਤ ਵਿੱਚ ਜਾ ਸਕਦਾ ਫਿਰ ਦੁਬਾਰਾ? ਜੀ ਬਿਲਕੁਲ ਜਾ ਸਕਦਾ। ਵਿੱਚ ਕਿਤੇ ਉਹਦੇ ਵਿੱਚ ਸਿਰਫ ਇਹੀ ਲਿਖਿਆ ਕਿ ਜਿਹੜੇ ਨੇਟਿਵ ਅਮਰੀਕਨ ਸੀਗੇ, ਇੰਡੀਅਨ ਜਿਹੜੇ ਸੀਗੇ ਉਹ ਨਹੀਂ ਕਾਊਂਟ ਹੋਣਗੇ, ਬਾਕੀ ਸਾਰੇ ਹੋਣਗੇ ਜੀ। ਜਦੋਂ ਇਹ ਕਨਸਟੀਟਿਊਸ਼ਨ ਬਣੀ ਸੀਗੀ ਉਦੋਂ ਕਿਉਂਕਿ ਇਲੀਗਲ ਇਮੀਗ੍ਰੇਸ਼ਨ ਦਾ ਇੰਨਾ ਕੋਈ ਮਸਲਾ ਨਹੀਂ ਸੀਗਾ ਤੇ ਹੁਣ ਅੱਜ ਤੱਕ ਕਦੀ ਨਹੀਂ ਇੱਦਾਂ ਹੋਇਆ। ਵੋਟਿੰਗ ਦੇ ਹਿਸਾਬ ਨਾਲ ਚੱਲ ਰਿਹਾ, ਕੈਲੀਫੋਰਨੀਆ ਦੀਆਂ ਸਭ ਤੋਂ ਜ਼ਿਆਦਾ ਸੀਟਾਂ ਹੈ, ਓਬਵੀਅਸਲੀ ਕੈਲੀਫੋਰਨੀਆ ਡੈਮੋਕ੍ਰੈਟਿਕ ਲੀਨ ਕਰਦੀ ਹੈ ਤੇ ਹੁਣ ਜਿਹੜੇ ਐਸਟੀਮੇਟਡ ਹੈ ਕਿ 10 ਮਿਲੀਅਨ ਤੋਂ ਜ਼ਿਆਦਾ ਲੋਕੀ ਇਲੀਗਲ ਨੇ ਯੂਐਸ ਦੇ ਵਿੱਚ ਤੇ ਸਭ ਤੋਂ ਜ਼ਿਆਦਾ ਉਤੋਂ ਘੱਟੋ ਘੱਟ ਉਹ 20% ਕੈਲੀਫੋਰਨੀਆ ਦੇ ਵਿੱਚ ਰਹਿੰਦੇ ਨੇ। ਠੀਕ ਹੈ, ਤੁਸੀਂ ਜੇ ਸੈਂਸਸ 'ਚ ਇੱਦਾਂ ਦਾ ਡਾਲਦੇ ਹੋ ਤੇ ਤੁਸੀਂ ਉਹਨਾਂ ਨੂੰ ਕਹੋ ਕਿ ਉਹ ਜਿਹੜੇ 20% ਕਿਉਂ ਸੈਂਸਸ ਦੀ ਇਹ ਪ੍ਰੋਬਲਮ ਆ ਰਹੀ ਹੈ, ਇਹ ਸਿਰਫ ਜਿਹੜੀ ਵੋਟਿੰਗ ਦਾ ਉਹ ਰੀਕੈਲਕੂਲੇਸ਼ਨ ਕਿੱਦਾਂ ਕਰਨੀ ਹੈ, ਬਿਲੀਅਨਸ ਆਫ ਡਾਲਰ ਜਿਹੜੇ ਉਹ ਘੱਟ ਆਉਣਗੇ ਜਿੰਨੀ ਘੱਟ ਜਿਹੜੀ ਉੱਥੇ ਪਾਪੂਲੇਸ਼ਨ ਜਿੰਨੀ ਘੱਟ 20% ਇਜ਼ ਅ ਬਿਗ ਨੰਬਰ ਜੀ। ਬਿਲਕੁਲ, ਜੇ ਕਿਸੇ ਉਹਦੀ ਪਾਪੂਲੇਸ਼ਨ ਦੇ ਵਿੱਚ ਇੰਨਾ ਫਰਕ, ਕਈ ਸਟੇਟਸ ਦੇ ਵਿੱਚ ਇੰਨੇ ਲੋਕੀ ਨਹੀਂ ਹੈਗੇ ਜਿੰਨੇ ਹੈ 20% ਹੈ ਜਿੰਨੇ ਤੇ ਸੋ ਕਾਲਡ ਅਨਡਾਕੂਮੈਂਟਡ ਜਿੰਨੇ ਕੈਲੀਫੋਰਨੀਆ ਦੇ ਜਿਹੜੇ ਰਹਿ ਰਹੇ ਨੇ। ਸੋ ਬਿਲਕੁਲ, ਸੋ ਇਮੀਗ੍ਰੇਸ਼ਨ ਦਾ ਮਸਲਾ ਮੁੱਢ ਤੋਂ ਹੀ ਜਦੋਂ ਤੋਂ ਆਪਾਂ ਦੇਖ ਰਹੇ ਹਾਂ ਵੀ ਇਹ ਇੱਕ ਪੋਲੀਟੀਕਲ ਮੁੱਦਾ ਜਿਹੜਾ ਹੋ ਰਿਹਾ ਹੈਗਾ ਆ, ਕੁਛ ਦੋਨੋਂ ਹੀ ਪਾਸਿਓਂ ਆਪਾਂ ਨੂੰ ਗੱਲਾਂ ਜਿਹੜੀਆਂ ਸੁਣਨ ਨੂੰ ਮਿਲਦੀਆਂ ਨੇ। ਇਸ ਵਾਰ ਥੋੜ੍ਹੇ ਜ਼ਿਆਦਾ ਐਗਜ਼ੀਕਿਊਟਿਵ ਆਰਡਰਸ ਜਾਂ ਇੱਦਾਂ ਦੇ ਕਾਨੂੰਨ ਉਹ ਜਿਹੜੇ ਉਹ ਆਪਾਂ ਨੂੰ ਦੇਖਣ ਨੂੰ ਮਿਲੇ ਨੇ, ਉਹਨਾਂ ਦਾ ਕਿੰਨਾ ਦਾ ਅਸਰ ਜਿਹੜੀਆਂ ਇਹ ਨਵੰਬਰ ਦੀਆਂ ਇਲੈਕਸ਼ਨ ਦੇ ਉੱਤੇ ਰਹੂਗਾ ਦੇਖਣ ਨੂੰ
ਰਹੇਗਾ। ਦੂਜੇ ਖੇਮੇ ਵਾਲੇ ਕੀ ਚਰਚਾਵਾਂ ਜਿਹੜੀਆਂ ਇਸ ਦੇ ਉੱਤੇ ਕਰਦੇ ਆ, ਆਪਾਂ ਇੱਕ ਵਾਰੀ ਪਿਛਲੇ ਹਫ਼ਤਿਆਂ ਦੇ ਵਿੱਚ ਆਪਾਂ ਪ੍ਰੋਗਰਾਮ ਕੀਤਾ ਸੀ ਵੀ ਜੋ ਬਾਈਡਨ ਦੇ ਕੈਂਪੇਨ ਦੇ ਵਿੱਚ ਕੀ ਚਰਚਾਵਾਂ ਇਮੀਗ੍ਰੇਸ਼ਨ ਲੈ ਕੇ ਹੈਗੀਆਂ। ਜੇ ਕੋਈ ਉਹ ਵੀ ਸੁਣਨਾ ਚਾਹੁੰਦਾ ਆ ਅਤੇ ਉਹ ਪੁਰਾਣੇ ਜਿਹੜੇ ਪ੍ਰੋਗਰਾਮ ਆ ਉਹਦੇ ਵਿੱਚ ਜਾ ਕੇ ਜਿਹੜਾ ਜੀ ਉਹ ਸੁਣ ਸਕਦੇ ਹੋ ਵੀ ਉਹ ਇਮੀਗ੍ਰੇਸ਼ਨ ਦੇ ਉੱਤੇ ਕੀ ਜਿਹੜਾ ਆ ਉਹ ਰੱਖਦੇ ਆ ਅਤੇ ਰਾਸ਼ਟਰਪਤੀ ਟਰੰਪ ਜਿਹੜੇ ਆ ਇਹਨਾਂ ਦਾ ਪ੍ਰਸ਼ਾਸਨ ਜਿਹੜਾ ਉਹ ਕੀ ਆਖ ਰਿਹਾ ਆ। ਸੋ ਇਹ ਜਿਹੜੀਆਂ ਸੀਗੀਆਂ ਅੱਜ ਦੀਆਂ ਜਿਹੜੀਆਂ ਕੁਛ ਅਹਿਮ ਖਬਰਾਂ। ਅਤੇ ਹੁਣ ਆਪਾਂ ਇੱਕ ਬ੍ਰੇਕ ਲੈਂਦੇ ਹਾਂ ਅਤੇ ਬ੍ਰੇਕ ਤੋਂ ਜ਼ੀਰੋ ਦੇ ਕਿੱਦਾਂ ਲੱਗਾ ਉਹਨੂੰ ਆਪਣਾ ਨਵਾਂ ਘਰ? ਜੀ ਕਹਿੰਦੀ ਅੰਦਰੋਂ ਘਰ ਤਾਂ ਬਹੁਤ ਸੋਹਣਾ ਪਰ ਲੈਂਡਸਕੇਪਿੰਗ ਕਰਵਾਉਣ ਵਾਲੀ ਆ। ਲੈਂਡਸਕੇਪਿੰਗ ਕਰਵਾਉਣ ਦੇ ਲਈ ਵਧੀਆ ਜਿਹਾ ਲੈਂਡਸਕੇਪਰ ਤੇ ਉਹਦੇ ਨਾਲ ਮਟੀਰੀਅਲ ਵੀ ਚਾਹੀਦਾ। ਤੁਸੀਂ ਫਿਕਰ ਨਾ ਕਰੋ ਸਰਦਾਰ ਜੀ, ਮੈਨੂੰ ਰੋਜ਼ਵਿਲ ਲੈਂਡਸਕੇਪਿੰਗ ਮਟੀਰੀਅਲ ਵਾਲਿਆਂ ਦਾ ਨੰਬਰ ਵੀ ਦੇ ਗਈ ਆ। ਰੋਜ਼ਵਿਲ ਲੈਂਡਸਕੇਪਿੰਗ ਮਟੀਰੀਅਲ, ਭਰੋਸੇ ਦਾ ਨਾਮ। ਜਿੱਥੋਂ ਖਰੀਦ ਸਕਦੇ ਹੋ ਸਟੈਪਿੰਗ ਸਟੋਨਸ, ਐਜਰਸ, ਵਾਲ ਬਲੌਕਸ, ਲੈਂਡਸਕੇਪਿੰਗ ਰੌਕਸ, ਸੋਇਲਸ ਅਤੇ ਆਰਗੈਨਿਕ ਸੋਇਲਸ। ਅਤੇ ਖਰੀਦ ਸਕਦੇ ਹੋ ਲੈਂਡਸਕੇਪ ਫੈਬਰਿਕ, ਅਤੇ ਖਰੀਦ ਸਕਦੇ ਹੋ ਸੋਇਲ, ਮਲਚ, ਸਟੋਨ ਅਤੇ ਗ੍ਰਾਸ। ਅਤੇ ਲੈਂਡਸਕੇਪਿੰਗ ਨੂੰ ਹੋਰ ਵੀ ਸੋਹਣਾ ਬਣਾਉਣ ਲਈ ਲੈ ਸਕਦੇ ਹੋ ਵੰਨ-ਸੁਵੰਨੇ ਸਟੋਨਸ ਅਤੇ ਹਰ ਇੱਕ ਤਰ੍ਹਾਂ ਦੀ ਲੈਂਡਸਕੇਪ ਐਕਸੈਸਰੀ ਦੇ ਲਈ ਗੱਲ ਕਰ ਸਕਦੇ ਹੋ ਰੋਜ਼ਵਿਲ ਲੈਂਡਸਕੇਪਿੰਗ ਮਟੀਰੀਅਲ ਵਾਲਿਆਂ ਨਾਲ। ਅੱਜ ਹੀ ਗੱਲ ਕਰੋ ਬਲਵਿੰਦਰ ਸਿੰਘ ਗਿੱਲ 916709 6619 916-709-6619। ਪੰਜਾਬੀ ਰੇਡੀਓ USA ਦਾ ਨਾਮ ਲੈਣ ਤੇ ਲੈ ਸਕਦੇ ਹੋ 10% ਦਾ ਡਿਸਕਾਊਂਟ। COVID-19 ਦੇ ਕਰਕੇ 2.5% APR loan.com ਬਹੁਤੀ ਤੇਜ਼ੀ ਦੇ ਨਾਲ ਲੋਨਸ ਕਲੋਜ਼ ਕਰਦੇ ਹਨ। ਬਹੁਤੇ ਲੋਨਸ 21 ਦਿਨਾਂ ਦੇ ਵਿੱਚ ਫੰਡ ਹੋ ਜਾਂਦੇ ਹਨ। ਹੋਰ ਜਾਣਕਾਰੀ ਲਈ ਕਾਲ ਅਮਰਦੀਪ ਸਿੰਘ ਲੋਨ ਬ੍ਰੋਕਰ 9167122735 916-712-2735 NMLS ID 280053 BI license number 01357217। ਸੈਕਰਾਮੈਂਟੋ ਅਤੇ ਐਂਟੀਲੋਪ ਦੇ ਆਸ-ਪਾਸ ਦੇ ਇਲਾਕਿਆਂ ਵਾਸੀਆਂ ਲਈ ਖੁਸ਼ਖਬਰੀ। ਪੰਜਾਬੀ ਰੇਡੀਓ USA ਦੇ AM ਰੇਡੀਓ ਸੈੱਟ ਪਹੁੰਚ ਚੁੱਕੇ ਹਨ ਤੁਹਾਡੇ ਆਪਣੇ ਸਟੋਰਸ ਤੇ। ਤੁਸੀਂ ਅੱਜ ਹੀ ਇਹਨਾਂ ਰੇਡੀਓ ਸੈੱਟ ਨੂੰ ਖਰੀਦ ਸਕਦੇ ਹੋ। ਇੰਡੀਆ ਸਪਾਈਸਸ 4117 ਐਲਵਰਟਾ ਰੋਡ ਸਵੀਟ ਨੰਬਰ 102 ਐਂਟੀਲੋਪ, ਜਾਂ ਫਿਰ ਰੇਡੀਓ ਸੈੱਟ ਖਰੀਦ ਸਕਦੇ ਹੋ ਇੰਡੀਆ ਮਾਰਕੀਟ ਸੈਕਰਾਮੈਂਟੋ ਤੋਂ 5203 ਐਲਖੋਰਨ ਬੁਲੇਵਾਰਡ ਸੈਕਰਾਮੈਂਟੋ। ਐਲਕ ਗਰੋਵ ਨਿਵਾਸੀਆਂ ਲਈ ਖੁਸ਼ਖਬਰੀ, ਹੁਣ ਤੁਸੀਂ ਪੰਜਾਬੀ ਰੇਡੀਓ USA ਨੂੰ ਸੁਣ ਸਕਦੇ ਹੋ ਕਾਰਾਂ ਅਤੇ ਘਰਾਂ ਦੇ ਵਿੱਚ 105.9 FM 105.9 FM ਤੇ। ਘਰਾਂ ਵਿੱਚ ਪੰਜਾਬੀ ਰੇਡੀਓ USA ਦੇ ਸੈੱਟ ਬਹੁਤ ਹੀ ਕਲੀਅਰ ਚੱਲਦੇ ਹਨ। ਆਪਣੀ ਕਿਚਨ ਅਤੇ ਬੈਡਰੂਮ ਦਾ ਸ਼ਿੰਗਾਰ ਬਣਾਉਣ ਦੇ ਲਈ ਅੱਜ ਹੀ ਰੇਡੀਓ ਸੈੱਟ ਖਰੀਦ ਸਕਦੇ ਹੋ ਇੰਡੀਆ ਸਪਾਈਸਸ ਐਲਕ ਗਰੋਵ ਵਾਲਿਆਂ ਤੋਂ 9059 ਬਰੂਸਵਿਲ ਰੋਡ ਸਵੀਟ ਨੰਬਰ 100 ਐਲਕ ਗਰੋਵ। ਅਮਨ ਆਪਾਂ ਸੈਕਰਾਮੈਂਟੋ ਵਿੱਚ ਮੂਵ ਤਾਂ ਹੋ ਗਏ ਆ, ਹੁਣ ਜੇ ਆਪਾਂ ਚੰਗਾ ਜਿਹਾ ਡਾਕਟਰ ਤੇ ਫੈਮਿਲੀ ਕਲੀਨਿਕ ਵੀ ਲੱਭ ਲਈਏ। ਤੁਸੀਂ ਫਿਕਰ ਹੀ ਛੱਡ ਦਿਓ ਜੀ, ਮੇਰੀ ਫਰੈਂਡ ਰਿਤੂ ਦੀ ਕਾਲ ਆਈ ਸੀ, ਉਹਨੇ ਮੈਨੂੰ ਨੰਬਰ ਦਿੱਤਾ ਹੈ ਤੱਖਰ ਅਰਜੈਂਟ ਕੇਅਰ ਅਤੇ ਫੈਮਿਲੀ ਮੈਡੀਸਨ ਵਾਲਿਆਂ ਦਾ। ਅੱਛਾ, ਤੱਖਰ ਅਰਜੈਂਟ ਕੇਅਰ ਐਂਡ ਫੈਮਿਲੀ ਮੈਡੀਸਨ, ਜਿੱਥੋਂ ਕਰਵਾ ਸਕਦੇ ਹੋ ਅਡਲਟ ਐਂਡ ਚਾਈਲਡ ਫਿਜ਼ੀਕਲ, DOT ਐਂਡ ਨਾਨ DOT ਫਿਜ਼ੀਕਲਸ, ਏਮਪਲੋਇਮੈਂਟ ਫਿਜ਼ੀਕਲਸ ਅਤੇ ਸਕੂਲ ਫਿਜ਼ੀਕਲਸ। ਇਸ ਦੇ ਨਾਲ ਹੀ EKG, ਬਲੱਡ ਵਰਕ, ਯੂਰਿਨ ਐਨਾਲਿਸਿਸ, TB ਟੈਸਟਿੰਗ, ਈਅਰ ਇਰੀਗੇਸ਼ਨ ਅਤੇ ਇਨਗ੍ਰੋਨ ਟੋਨੇਲ ਰਿਮੂਵਲ। ਇਸ ਦੇ ਨਾਲ ਹੀ ਚਮੜੀ ਦੇ ਰੋਗਾਂ ਦਾ ਇਲਾਜ ਵੀ ਕਰਵਾ ਸਕਦੇ ਹੋ। ਅਤੇ ਤੁਸੀਂ ਲੈ ਸਕਦੇ ਹੋ ਮੈਡੀਕਲ ਸਪਾ ਦੀਆਂ ਸਾਰੀਆਂ ਸਰਵਿਸਿਜ਼, ਲੇਜ਼ਰ हेयर रिमूवल, fillers, wrinkles relaxers, anti-aging treatments, microdermabrasion, skin rejuvenation, fine lines, brown spots, spider veins, stretch marks ਅਤੇ acne ਅਤੇ ਹੋਰ ਵੀ ਬਹੁਤ ਕੁਝ। ਅਤੇ ਲੈ ਸਕਦੇ ਹੋ ਆਪਣੇ ਬਜਟ ਮੁਤਾਬਕ ਟ੍ਰੀਟਮੈਂਟ ਪਲਾਨ। ਵਧੇਰੇ ਜਾਣਕਾਰੀ ਲਈ ਗੱਲ ਕਰ ਸਕਦੇ ਹੋ ਡਾਕਟਰ ਪਰਮਜੀਤ ਸਿੰਘ ਤੱਖਰ MD 9166889994 8191 Timberlake Way Suite 350 ਅਤੇ 400 Sacramento। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA KOBO Yuba City 1450 AM, AIID Sacramento 1470 AM, KWRU Fresno 1300 AM, KLHC Bakersfield 1350 AM। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰ ਸਰੋਤਿਆਂ ਨੂੰ ਇੱਕ ਵਾਰੀ ਫਿਰ ਨਿੱਘੀ ਜੀ ਨੂੰ ਸਭ ਦਾ ਸਵਾਗਤ ਹੈ। ਸੋ ਤੇ ਪ੍ਰੋਗਰਾਮ ਅਪਡੇਟ ਅਮਰੀਕਾ ਦੇ ਇਮੀਗ੍ਰੇਸ਼ਨ ਸਪੈਸ਼ਲ ਦੇ ਵਿੱਚ ਆਪਣੇ ਨਾਲ
ਟਰਕੀਆਨਾ ਲਾ ਫਰਮ ਤੋਂ ਇਸ ਟਾਈਮ ਜੁੜੇ ਹੋਏ ਨੇ ਜਗਵੀਰ ਟਰਕੀਆਨਾ ਜੀ। ਜਗਵੀਰ ਜੀ, ਇੱਕ ਵਾਰੀ ਫਿਰ ਜੀ ਇਹਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਜੀ ਤਾਂ ਸਰੋਤਿਓ, ਤੁਸੀਂ ਵੀ ਜੇ ਸਵਾਲ ਪੁੱਛਣਾ ਚਾਹੁੰਦੇ ਹੋ ਤਾਂ ਕਾਲ ਕਰ ਸਕਦੇ ਹੋ। ਸਟੂਡੀਓ ਦੇ ਵਿੱਚ ਕਾਲ ਕਰਨ ਦੇ ਲਈ ਨੰਬਰ ਹੈ 408 272 5200 4082725200। ਇਸ ਨੰਬਰ ਦੇ ਉੱਤੇ ਜਿਹੜਾ ਜੀ ਉਹ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ। ਅਤੇ ਜੇ ਤੁਸੀਂ ਜਗਵੀਰ ਟਰਕੀਆਨਾ ਹੋਣਾ ਦੇ ਨਾਲ ਡਾਇਰੈਕਟ ਕੰਟੈਕਟ ਕਰਨਾ ਚਾਹੁੰਦੇ ਹੋ, ਇਹਨਾਂ ਦੇ ਆਫਿਸ ਦਾ ਨੰਬਰ ਆ 4159090503 415 909 0503। ਅਤੇ ਆਓ ਆਪਣੇ ਕਾਲਰਸ ਉਹਨਾਂ ਦੇ ਨਾਲ ਵਾਰੀ ਸਿਰ ਜਿਹੜੀ ਗੱਲ ਕਰਦੇ ਹਾਂ। ਅਮਰਪਾਲ ਸਿੰਘ ਜੀ, ਸਤਿ ਸ਼੍ਰੀ ਅਕਾਲ ਜੀ। ਅਮਰਪਾਲ ਜੀ, ਹਾਂਜੀ ਅਮਰਪਾਲ ਜੀ। ਲਓ ਜੀ, ਆਪਾਂ ਅੱਗੇ ਵੱਧਦੇ ਹਾਂ। ਅਗਲੇ ਕਾਲਰ ਨੇ ਅਵਤਾਰ ਸਿੰਘ ਜੀ। ਸਤਿ ਸ਼੍ਰੀ ਅਕਾਲ ਜੀ। ਅਵਤਾਰ ਸਿੰਘ ਜੀ, ਆਵਾਜ਼ ਆ ਰਹੀ ਹੈ ਤੁਹਾਨੂੰ ਕਿ ਨਹੀਂ ਜੀ? ਅਗਲੇ ਕਾਲਰ ਸੁਰਜੀਤ ਕੌਰ ਜੀ। ਸਤਿ ਸ਼੍ਰੀ ਅਕਾਲ। ਸੁਰਜੀਤ ਕੌਰ ਜੀ, ਮੈਨੂੰ ਲੱਗ ਰਿਹਾ ਵੀ ਸ਼ਾਇਦ ਕੋਈ ਪ੍ਰੋਬਲਮ ਜਿਹੜੀ ਲਾਈਨਸ ਦੇ ਵਿੱਚ ਹੈਗੀ ਆ। ਸੋ 1 ਮਿੰਟ ਦਿਓ ਜੀ ਸਾਨੂੰ, ਅਸੀਂ ਜਿਹੜਾ ਜੀ ਮੁੜ ਵਾਪਸ ਹਾਜ਼ਰ ਹੁੰਦੇ ਹਾਂ। ਟਰਾਈ ਕਰਦੇ ਹਾਂ ਵੀ ਇਹ ਜਿਹੜੀ ਪ੍ਰੋਬਲਮ ਆ ਉਹ ਠੀਕ ਹੋਵੇ। ਹੈਲੋ ਅਮਰਪਾਲ ਜੀ। ਹੈਲੋ ਅਮਰਪਾਲ ਜੀ। ਮਾਫੀ ਚਾਹੁੰਦੇ ਹਾਂ, ਥੋੜ੍ਹੀ ਜਿਹੀ ਟੈਕਨੀਕਲ ਪ੍ਰੋਬਲਮ ਜਿਹੜੀ ਉਹ ਆ ਰਹੀ ਆ। ਸੋ ਅਸੀਂ ਇੱਕ ਛੋਟੀ ਜਿਹੀ ਬ੍ਰੇਕ ਤੋਂ ਬਾਅਦ ਮੁੜ ਵਾਪਸ ਜਿਹੜੇ ਜੀ ਹਾਜ਼ਰ ਹੁੰਦੇ ਹਾਂ। ਸੋ ਤੁਸੀਂ ਮੁੜ ਦੁਬਾਰਾ ਜਿਹੜੀਆਂ ਕਾਲਸ ਕਰਿਓ, ਸ਼ਾਇਦ ਫੋਨ ਲਾਈਨਸ ਦੇ ਵਿੱਚ ਕੋਈ ਦਿੱਕਤ ਆ। ਸੋ ਕੁਛ ਹੀ ਮਿੰਟਾਂ ਦੇ ਵਿੱਚ ਅਸੀਂ ਮੁੜ ਵਾਪਸ ਹਾਜ਼ਰ ਹੁੰਦੇ ਹਾਂ। ਤੁਸੀਂ ਸੁਣ ਰਹੇ ਹੋ KOBO Yuba City 1450 AM, KIID Sacramento 1470 AM, KWRU Fresno 1300 AM, KLHC Bakersfield 1350 AM। R&H ਟਰੱਕਿੰਗ ਮਡੇਰਾ ਵਾਲੇ ਇਸ ਟਾਈਮ ਟੀਮ ਡਰਾਈਵਰਸ ਦੀ ਭਾਲ ਦੇ ਵਿੱਚ ਹਨ। ਇਹਨਾਂ ਦੇ ਡੈਡੀਕੇਟਿਡ ਲੋਡ ਫਲੋਰੀਡਾ ਤੇ ਜਾਰਜੀਆ ਦੇ ਹਨ। ਟੀਮ ਡਰਾਈਵਰਸ ਨੂੰ 53 ਸੈਂਟ 53 ਸੈਂਟ ਪਰ ਮਾਈਲ ਦੇ ਹਿਸਾਬ ਦੇ ਨਾਲ ਮਿਲਣਗੇ। ਘੱਟੋ ਘੱਟ 1 ਸਾਲ ਦਾ ਐਕਸਪੀਰੀਅੰਸ ਹੋਵੇ ਤੇ ਕਲੀਨ ਰੈਕਡ ਹੋਵੇ। ਹੋਰ ਜਾਣਕਾਰੀ ਲਈ ਕਾਲ DJ 559 514 2663 559 514 2663 ਜਾਂ ਤਨਵੀਰ 559 377 2129। ਸਮਾਰਟਵੇ ਟਰਾਂਸਪੋਰਟ ਟ੍ਰੇਸੀ ਵਾਲਿਆਂ ਨੂੰ ਇਸ ਮੌਕੇ ਟਰੱਕ ਡਰਾਈਵਰਸ ਦੀ ਜ਼ਰੂਰਤ ਹੈ। ਇਹਨਾਂ ਦੇ ਪੱਕੇ ਲੋਡ ਕੈਲੀਫੋਰਨੀਆ ਦੇ ਵਿੱਚ ਟ੍ਰੇਸੀ ਤੋਂ LA ਤੇ ਬੈਕ ਟੂ ਟ੍ਰੇਸੀ ਹੈ। ਵਧੀਆ ਤਨਖਾਹ ਦਾ ਵਾਅਦਾ ਕਰਦੇ ਹਨ। ਜੇ ਤੁਸੀਂ ਵੀ ਕੰਮ ਦੀ ਭਾਲ 'ਚ ਹੋ ਜਾਂ ਜੌਬ ਚੇਂਜ ਕਰਨਾ ਚਾਹੁੰਦੇ ਹੋ ਤਾਂ ਅੱਜ ਹੀ ਸੰਪਰਕ ਕਰੋ ਸਮਾਰਟਵੇ ਟਰਾਂਸਪੋਰਟ ਵਾਲਿਆਂ ਨੂੰ। ਨੰਬਰ 8448546868 844 854 6868। Hello? Hello, is this Mr. Manjeet Singh? Yes. Hi, this is Sandy calling from your bank. I'm sorry to inform you that your home loan request has